ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 3 ਜੁਲਾਈ ਦਿਨ ਬੁੱਧਵਾਰ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਤਕਰੀਬਨ ਸਾਰੇ ਸੂਬਿਆਂ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਖਿੰਡਾ ਪਰਿਵਾਰ ਕੈਂਟ ਵਾਸ਼ਿੰਗਟਨ, ਗੁਰਪਾਲ ਸੰਧੂ ਐਂਟੀਲੋਪ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ, ਸੁਖਪ੍ਰੀਤ ਸਿੰਘ ਬੇਕਰਸਫੀਲਡ, ਤਾਰਾ ਸਿੰਘ ਮਰਾਹਰ, ਕਲੋਵਿਸ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ ਅਤੇ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਨੇ ਮਸਹੂਤਾ 209-277 0113 ਅਤੇ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਲੈਣ ਦੇ ਵਿੱਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਸ਼ੁਰੂ ਕਰਦੇ ਹਾਂ ਅਤੇ ਕਹਿੰਦੇ ਕਾਂਗਰਸ ਪ੍ਰਧਾਨ ਨੇ ਆਖਿਰ ਦਿੱਤਾ ਅਸਤੀਫਾ, ਹੁਣ ਦੂਜੇ ਚਿਹਰੇ ਦੀ ਚਰਚਾ। ਅਟਕ ਕੇ ਤੇ ਵੈਸੇ ਕਾਂਗਰਸ ਦੇ ਕੁਛ ਬੰਦਿਆਂ ਨੇ ਤੇ ਲਟਕ ਕੇ ਵੀ ਅਸਤੀਫਾ ਰੋਕਣ ਦਾ ਯਤਨ ਕੀਤਾ ਹੈ। ਇਹਨਾਂ ਦਾ ਮੋਟਰਸਾਈਕਲ ਥੱਲੇ ਠੱਲ ਕੇ ਇੱਕ ਵੱਡੀ ਸਾਰੀ ਨਿੰਮ ਤੇ ਬਿਨਾਂ ਰੱਸੀ ਤੋਂ ਹੀ ਫਾਹ ਲੈਣ ਡਿਆ। ਇਹ ਕਹਿੰਦਾ ਕਿ ਰਾਹੁਲ ਗਾਂਧੀ ਨੂੰ ਅਸਤੀਫਾ ਨਹੀਂ ਮੈਂ ਦੇਣ ਦੇਣਾ। ਇਸ ਤਰ੍ਹਾਂ ਦੀ ਵੀ ਇਹਨਾਂ ਦੇ ਮਹਾਰਥੀ ਹੈਗੇ ਆ। ਖੈਰ, ਅਟਕ ਕੇ ਇਹਨੇ ਆਖਰ ਅਸਤੀਫਾ ਜਿਹੜਾ ਕਾਂਗਰਸ ਦੇ ਪ੍ਰਧਾਨ ਨੇ ਉਹ ਦੇ ਦਿੱਤਾ। ਲੰਮਾ ਚੌੜਾ ਇੱਕ ਭਾਵੁਕ ਪੱਤਰ ਲਿਖਿਆ, ਟਵੀਟ ਕੀਤਾ ਗਿਆ। ਉਹਦੇ ਵਿੱਚ ਕੁਛ ਅੰਸ਼ ਨੇ, ਖਾਸ ਤੌਰ ਤੇ ਉਹਨੇ ਆਖਿਆ ਕਿ ਕਾਂਗਰਸ ਪਾਰਟੀ ਦੀ ਸੇਵਾ ਕਰਨੀ ਮੇਰੇ ਲਈ ਬੜੀ ਸਨਮਾਨ ਦੀ ਗੱਲ ਸੀਗੀ। ਫਿਰ ਉਸ ਤੋਂ ਇਲਾਵਾ ਕਿਹਾ ਕਿ 2019 ਦਾ ਜਿਹੜਾ ਇਲੈਕਸ਼ਨ ਹਾਰੇ ਆ ਉਹਦੇ ਵੀ ਸਿੱਧੇ ਤੌਰ ਤੇ ਜ਼ਿੰਮੇਵਾਰੀ ਮੇਰੀ ਆ। ਫਿਰ ਉਹਨੇ ਕਿਹਾ ਕਿ ਪਾਰਟੀ ਨੂੰ ਖੜਾ ਕਰਨ ਵਾਸਤੇ ਕੜੇ ਫੈਸਲੇ ਲੈਣੇ ਹੋਣਗੇ। ਕਈ ਗੱਲਾਂ ਨੇ, ਪਰ ਮੁੱਖ ਗੱਲ ਇੱਕ ਇਹ ਵੀ ਆ, ਕਹਿੰਦਾ ਕਿ ਮੈਂ ਭਾਰਤ ਲਈ ਲੜਿਆ, ਮੈਨੂੰ ਬਹੁਤ ਮਾਣ ਹੈ ਇਸ ਚੀਜ਼ ਤੇ, ਤਾਂ ਕਿ ਆਦਰਸ਼ ਬਚਾਏ ਜਾ ਸਕਣ। ਪਰ ਕਈ ਵਾਰ ਮੈਂ ਇਕੱਲਾ ਵੀ ਲੜਿਆ। ਇਹ ਉਹਨੇ ਗੱਲ ਕਹੀ ਹੈ ਕਿ ਕਈ ਵਾਰ ਮੈਂ ਇਕੱਲਾ ਵੀ ਲੜਿਆ। ਇਹਦਾ ਮਤਲਬ ਹੈ ਕਿ ਕੁਛ ਨਾ ਕੁਛ ਮਨ ਦੇ ਵਿੱਚ ਚੱਲਦਾ ਜ਼ਰੂਰ ਪਿਆ ਸੀ। ਫਿਰ ਨਾਲ ਉਹਨੇ ਇੱਕ ਚੀਜ਼ ਕਹੀ ਆ ਕਿ ਮੈਂ ਕਾਂਗਰਸ ਵਰਕਿੰਗ ਪਾਰਟੀ ਨੂੰ ਆਖਿਆ ਕਿ ਪ੍ਰਧਾਨ ਚੁਣਨ ਦੀ ਜ਼ਿੰਮੇਵਾਰੀ ਵੀ ਨਾ ਮੈਨੂੰ ਸੌਂਪਿਓ। ਮਤਲਬ ਇਹ ਹੈ ਕਿ ਇੱਕ ਆਪਣਾ ਗਰੁੱਪ ਨਿਸ਼ਚਿਤ ਕਰੋ, ਨਿਯੁਕਤ ਕਰੋ, ਫਿਰ ਉਹਨੂੰ ਕਹੋ ਕਿ ਉਹ ਇੱਕ ਆਦਰਸ਼ ਪ੍ਰਧਾਨ ਦੀ ਭਾਲ ਕਰੇ ਕਿ ਭਾਵ ਹੁਣ ਮੇਰੇ ਤੇ ਇਹ ਵੀ ਜ਼ਿੰਮੇਵਾਰੀ ਨਾ ਥੋਪੀ ਜਾਵੇ। ਸੋ ਇਹ ਸਾਰਾ ਕੁਛ ਇਹਨੇ ਕਿਹਾ ਵਾ। ਲੰਮਾ ਚੌੜਾ ਲੈਟਰ ਆ। ਜੇ ਉਹਨੂੰ ਆਪਾਂ ਪੜ੍ਹਨ ਲੱਗੀਏ ਤੇ ਮੇਰੇ ਖਿਆਲ ਦੇ ਨਾਲ ਉਹਦੇ ਪੜ੍ਹਨ ਦੇ ਵਿੱਚ ਹੀ ਸਭ ਕੁਛ ਲੰਘ ਜਾਣਾ ਵਾ। ਤਾਂ ਇਹ ਮੁੱਖ ਤੱਥ ਨੇ ਜਿਹੜੇ ਉਸ ਪੱਤਰ ਦੇ ਵਿੱਚ ਸ਼ਾਮਲ ਹੈ, ਜੋ ਮੈਂ ਤੁਹਾਨੂੰ ਗਿਣਾਏ ਆ। ਤਾਂ ਕਹਿਣ ਦਾ ਮਤਲਬ ਇਹ ਹੋਇਆ ਕਿ ਰਾਹੁਲ ਗਾਂਧੀ ਨੇ ਅਸਤੀਫਾ ਦੇ ਦਿੱਤਾ। ਹੁਣ ਦੂਸਰੇ ਚਿਹਰੇ ਦੀ ਤਲਾਸ਼ ਇਹਨਾਂ ਨੂੰ ਕਰਨੀ ਪਊਗੀ। ਦੂਸਰਾ ਚਿਹਰਾ ਜਿਹੜਾ ਇਸ ਸਮੇਂ ਚਰਚਾ ਦੇ ਵਿੱਚ ਆ ਉਹ ਮੋਤੀ ਲਾਲ ਵੋਰਾ ਦਾ ਨਾਮ ਆਉਣ ਡਿਆ ਕਿ ਮੋਤੀ ਲਾਲ ਵੋਰਾ ਇਹਨਾਂ ਦੀ ਕਮਾਨ ਸਾਂਭ ਸਕਦੇ ਆ। ਹਾਲਾਂਕਿ ਦੂਸਰਾ ਚਿਹਰਾ ਵੀ ਇੱਕ ਬਹੁਤ ਚਰਚਿਤ ਆ, ਸੁਸ਼ੀਲ ਕੁਮਾਰ ਸ਼ਿੰਦੇ, ਜਿਹੜਾ ਕਿ ਇਸ ਦੇਸ਼ ਦਾ ਗ੍ਰਹਿ ਮੰਤਰੀ ਵੀ ਰਹਿ ਚੁੱਕਿਆ ਵਾ, ਉਹਦੇ ਨਾਮ ਤੇ ਵੀ ਚਰਚਾ ਹੁੰਦੀ ਪਈ ਆ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਦੋ ਚਿਹਰਿਆਂ ਤੇ ਚਰਚਾ। ਬਾਕੀ ਤੁਹਾਨੂੰ ਪਤਾ ਹੀ ਹੈ ਕਿ ਚਿਹਰੇ ਦੇ ਪਿੱਛੇ ਕੀ ਚੱਲਦਾ, ਪਰਦੇ ਦੇ ਪਿੱਛੇ ਕੀ ਚੱਲਦਾ, ਕੋਈ ਕੁਛ ਨਹੀਂ ਕਹਿ ਸਕਦਾ, ਕਿਉਂਕਿ ਚੱਲਣੀ ਤੇ ਆਖਰ ਨੂੰ ਗਾਂਧੀ ਪਰਿਵਾਰ ਦੀ ਆ। ਕਾਂਗਰਸ ਵਰਕਿੰਗ ਪਾਰਟੀ ਚ ਕੌਣ ਬੈਠੇ ਆ ਉਹ ਵੀ ਆਪਾਂ ਨੂੰ ਪਤਾ ਹੀ ਆ। ਇਕਾਈਆਂ ਦੇ ਪ੍ਰਧਾਨ ਜਿਹੜੇ ਲੱਗੇ ਆ ਉਹ ਵੀ ਇਹਨਾਂ ਦੇ ਲਾਏ ਵੇ ਆ। ਸੋ ਕਹਾਣੀ ਜਿਹੜੀ ਆ ਪਹੁੰਚੋਂ ਕੇ ਇੱਥੇ ਆਉਂਦੀ ਆ ਕਿ ਦੇਖੋ, ਪ੍ਰਧਾਨ ਚਾਹੇ ਕਿਸੇ ਨੂੰ ਵੀ ਬਣਾ ਦਿਓ, ਰਾਹੁਲ ਗਾਂਧੀ ਵੀ ਰਵੇ ਕੋਈ ਫਰਕ ਨਹੀਂ ਪੈਂਦਾ, ਪ੍ਰਿਯੰਕਾ ਗਾਂਧੀ ਬਣ ਜਾਵੇ ਕੋਈ ਫਰਕ ਨਹੀਂ ਪੈਂਦਾ, ਮੋਤੀ ਲਾਲ ਵੋਰਾ ਆ ਜਾਵੇ ਜਾਂ ਕੋਈ ਹੋਰ ਸ਼ੁਰਾ ਆ ਜਾਵੇ, ਕੋਈ ਫਰਕ ਨਹੀਂ ਪੈਂਦਾ ਜਦ ਤੱਕ ਤੁਹਾਡੀ ਕਾਰਜਕਾਰਨੀ ਜਿਹੜੀ ਆ ਉਹ ਚੰਗੇ ਫੈਸਲੇ ਨਹੀਂ ਲੈਂਦੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਗਰਾਊਂਡ ਲੈਵਲ ਤੇ ਲੋਕਾਂ ਦੇ ਵਿੱਚ ਜਾ ਕੇ ਆਪਣਾ ਅਕਸ ਆ ਜਿਹੜਾ ਉਹਨੂੰ ਮਜ਼ਬੂਤ ਕਿਸ ਤਰ੍ਹਾਂ ਕਰਨਾ, ਕੋਈ ਮਜ਼ਬੂਤ ਨੀਤੀ ਨਹੀਂ ਉਹਦੇ ਬਾਬਤ ਘੜਦੇ। ਤੇ ਚੀਜ਼ਾਂ ਜਿਹੜੀਆਂ ਨੇ ਉਹ ਮੈਂ ਸਮਝਦਾ ਕਿ ਆਵਾਗਾਉਣੀ ਆ। ਉਹ ਇੱਕ ਕਹਿ ਸਕਦੇ ਆ ਕਿ ਸਮੇਂ ਦਾ ਗੇੜ ਹੀ ਆ ਜਿਹੜਾ ਤੁਹਾਨੂੰ ਇੱਧਰ ਨੂੰ ਧੱਕੀ ਫਿਰਦਾ। ਤਾਂ ਹੁਣ ਤੁਸੀਂ ਦੇਖੋ, ਆਉਂਦੇ ਹੁੰਦੇ ਆ ਕਿ ਜੇ ਚੰਗਾ ਗੁਣ ਮਿਲੇ, ਜੇ ਅਕਲ ਮਿਲੇ ਤੇ ਦੁਸ਼ਮਣ ਤੋਂ ਵੀ ਲੈ ਲੈਂਦੀ ਆ।
ਇਹਨਾਂ ਦੇ ਜਿਹੜੇ ਇਸ ਸਮੇਂ ਸਿਆਸੀ ਦੁਸ਼ਮਣ ਕਹਿ ਲਓ, ਸਿਆਸੀ ਸ਼ਰੀਕ ਕਹਿ ਲਓ, ਵੈਸੇ ਕਹਿੰਦੇ ਆ ਸਿਆਸਤ ਦੇ ਵਿੱਚ ਨਾ ਕੋਈ ਦੁਸ਼ਮਣ ਹੁੰਦਾ ਸਥਾਈ ਤੌਰ ਤੇ, ਨਾ ਕੋਈ ਮਿੱਤਰ ਹੁੰਦਾ, ਤਾਂ ਇਹ ਅਕਲ ਲੈਣੀ ਚਾਹਣ ਤੇ ਇਹਨਾਂ ਤੋਂ ਲੈ ਸਕਦੇ ਆ। ਉਹ ਕੌਣ ਬੰਦੇ ਜਿਨ੍ਹਾਂ ਤੋਂ ਲੈ ਸਕਦੇ ਹੋ? ਅਮਿਤ ਸ਼ਾਹ ਤੇ ਨਰਿੰਦਰ ਮੋਦੀ। 95 ਤੱਕ ਭਾਜਪਾ ਨਹੀਂ ਸੀ ਲੱਭਦੀ ਕਿਤੇ ਵੀ, ਅੱਜ ਭਾਜਪਾ ਹੀ ਭਾਜਪਾ। ਕੌਮਾਂਤਰੀ ਪੱਧਰ ਤੇ ਗੱਲਬਾਤ ਦੇ ਦੌਰਾਨ ਕੋਈ ਜੇ ਵਿਸ਼ਲੇਸ਼ਕ ਇੱਥੋਂ ਇੰਡੀਆ ਚ ਉੱਠ ਕੇ ਕਹਿ ਦਿੰਦਾ ਹੈ ਨਾ ਕਿ ਮੋਦੀ ਸਰਕਾਰ ਦੁਬਾਰਾ ਬਣ ਸਕਦੀ, ਤੇ ਸਾਰੇ ਕਹਿੰਦੇ ਨਹੀਂ, ਇਹ ਨਹੀਂ ਇੰਪੋਸੀਬਲ। ਬਹੁਤ ਸਾਰੇ ਲੋਕ ਕਹਿੰਦੇ ਸੀ ਕਿ ਬਣ ਸਕਦੀ ਹੈ ਪਰ ਰੇੜ ਖੁਣ ਕੇ, ਮਤਲਬ ਕਿ ਮਿਲਾਵਟੀ ਜੀ ਸਰਕਾਰ ਬਣ ਸਕਦੀ। ਜਿਸ ਤਰੀਕੇ ਨਾਲ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ, ਸਾਰਿਆਂ ਦੀਆਂ ਕਿਆਸਾਂ ਰਾਈਆਂ ਕੋਠੀਆਂ ਪਾ ਦਿੱਤੀਆਂ। ਉਹ ਕਿਉਂ? ਕਿਉਂਕਿ ਇਹਨਾਂ ਨੇ ਬੂਥ ਲੈਵਲ ਤੱਕ ਮਿਹਨਤ। ਦੇਖੋ, ਜਿਹੜੀ ਪੋਜ਼ਿਟਿਵ ਚੀਜ਼ ਆ ਪੋਜ਼ਿਟਿਵ ਚੀਜ਼ ਆ, ਚੰਗੀ ਚੀਜ਼ ਚੰਗੀ ਚੀਜ਼ ਆ, ਤਾਂ ਇਹਨਾਂ ਨੂੰ ਉਹਨਾਂ ਤੋਂ ਸਿੱਖਿਆ ਲੈਣੀ ਪਊਗੀ, ਸਮਝ ਲੈਣੀ ਪਊਗੀ ਕਿ ਬੂਥ ਲੈਵਲ ਤੇ ਜਿਵੇਂ ਅੱਗੇ ਕਾਂਗਰਸ ਮਜ਼ਬੂਤ ਸੀਗੀ, ਉਹਨੂੰ ਦੁਬਾਰਾ ਕਿਸ ਤਰ੍ਹਾਂ ਕੀਤਾ ਜਾਵੇ। ਪ੍ਰਧਾਨਗੀ ਬਦਲਣ ਦੇ ਨਾਲ ਕੁਛ ਨਹੀਂ ਬਣਨਾ। ਹੁਣ ਦੇਖੋ, ਤੁਹਾਡੀ ਛੱਤ ਜ਼ਰਜ਼ਰੀ ਆ, ਉਹ ਤੇ ਚੁੰਦੀ ਪਈ ਆ, ਤੇ ਕੰਧਾਂ ਤੋਂ ਪੇਂਟ ਬਦਲੀ ਜਾਓ, ਕਦੇ ਉੱਥੇ ਗੁਲਾਬੀ ਰੰਗ ਦਾ ਕਰ ਦਿਓ, ਨਾਭੀ ਰੰਗ ਦਾ ਕਰ ਦਿਓ, ਹਰੇ ਰੰਗ ਦਾ ਕਰ ਦਿਓ, ਉਹਦਾ ਕੀ ਫਾਇਦਾ? ਛੱਤ ਤੇ ਤੁਹਾਡੀ ਚੁੰਦੀ ਪਈ ਹੈ ਨਾ। ਜ਼ਰੂਰਤ ਤੇ ਹੈ ਕਿ ਛੱਤ ਪਹਿਲਾਂ ਠੀਕ ਕੀਤੀ ਜਾਵੇ। ਸੋ ਇੱਥੇ ਇਹੋ ਹਾਲ ਆ, ਕੰਧਾਂ ਤੋਂ ਪੇਂਟ ਬਦਲਣ ਦਾ ਕੋਈ ਫਾਇਦਾ ਨਹੀਂ ਜਦ ਤੱਕ ਜ਼ਰਜ਼ਰੀ ਛੱਤ ਤੁਸੀਂ ਠੀਕ ਨਹੀਂ ਕਰਦੇ। ਜੀ ਜੀ, ਨਵੇਂ ਜਿਹੜੇ ਬਣਾਏ ਆ ਬੋਤਾਂ ਵਾਂਗੂ, ਦਿਖਾਵੇ ਦਾ ਕੋਈ ਫਾਇਦਾ ਨਹੀਂ, ਅੰਦਰ ਨਹੀਂ ਤਾਂ ਪਾਣੀ ਜਿਹੜਾ ਆ ਉਹ ਖੜ ਜਾਣਾ, ਫਾਇਦਾ ਕੋਈ ਨਹੀਂ ਹੋਣਾ। ਮਿੰਟੂ ਜੀ ਜੀ ਅਗਲੀ ਆਪਾਂ ਗੱਲ ਕਰਦੇ ਹਾਂ। ਮਿੰਟੂ ਜੀ ਕਹਿੰਦੇ ਹਿੰਦੀ ਸਣੇ 6 ਹੋਰ ਭਾਸ਼ਾਵਾਂ 'ਚ ਮਿਲਣਗੇ ਹੁਣ ਸੁਪਰੀਮ ਕੋਰਟ ਦੇ ਫੈਸਲੇ। ਦੇਖੋ, ਇਹ ਚੰਗਾ ਫੈਸਲਾ ਆ, ਮੈਂ ਕਹੂੰਗਾ ਕਿ ਇਹ ਠੀਕ ਆ। ਅਦਾਲਤਾਂ ਦੇ ਵਿੱਚ ਜਿਹੜੀ ਭਾਸ਼ਾ ਬਹੁਤੀ ਇਸਤੇਮਾਲ ਕੀਤੀ ਜਾਂਦੀ ਆ ਉਹ ਅੰਗਰੇਜ਼ੀ ਆ ਜੀ। ਬੜੀ ਹੈਰਾਨਗੀ ਦੀ ਇਹ ਇੰਤਹਾ ਆ ਕਿ ਜਦੋਂ ਤੁਸੀਂ ਪੰਜਾਬ ਚ ਆਓਗੇ ਜਿੱਥੇ ਭਾਸ਼ਾ ਐਕਟ ਆ, ਇਹਨਾਂ ਦੀਆਂ ਹੇਠਲੀਆਂ ਅਦਾਲਤਾਂ, ਔਰ ਇੱਥੋਂ ਤੱਕ ਕਿ ਜੇ ਤਹਿਸੀਲਦਾਰ, ਕਾਨੂੰਗੋ ਜਾਂ ਜਿਹੜੇ ਹੈਗੇ ਆ ਨਾ ਹੋਰ ਇਸ ਤਰ੍ਹਾਂ ਦੇ ਜਿੱਦਾਂ SPM ਵਗੈਰਾ ਲਾ ਲਓ, ਉਹਨਾਂ ਦੇ ਦਫ਼ਤਰਾਂ ਦੇ ਵਿੱਚ ਵੀ ਬੋਲਬਾਲਾ ਕਈ ਵਾਰ ਜਿਹੜਾ ਉਹ ਦੂਸਰੀਆਂ ਭਾਸ਼ਾਵਾਂ ਦਾ, ਹਿੰਦੀ ਦਾ, ਅੰਗਰੇਜ਼ੀ ਦਾ ਹੁੰਦਾ। ਕਹਿਣ ਦਾ ਮਤਲਬ ਇਹ ਹੇਠਲੀਆਂ ਅਦਾਲਤਾਂ, ਲੋਅਰ ਕੋਰਟ ਜਿਹਨੂੰ ਕਹਿ ਦਿੰਦੇ ਆ, ਸੈਸ਼ਨ ਕੋਰਟ ਕਹਿ ਦਿੰਦੇ ਆ, ਇਹਨਾਂ ਦੇ ਵਿੱਚ ਵੀ ਤੁਹਾਨੂੰ ਪੰਜਾਬੀ ਚ ਕੰਮ ਜਿਹੜਾ ਉਹ ਬਿਲਕੁਲ ਘੱਟ ਹੁੰਦਾ ਦਿਖਾਈ ਦੇਊਗਾ। ਕਿਤੇ ਭਾਵੇਂ ਪੰਜਾਬੀ ਬੋਲਦੇ ਆ ਖੜੀ ਥੋੜੀ ਨੂੰ, ਲਿਖਣਾ ਤਾਂ ਬਹੁਤ ਦੂਰ ਦੀ ਗੱਲ ਆ। ਉਹ ਜਦੋਂ ਜੱਜਮੈਂਟ ਦੀ ਕਾਪੀ ਕਿਸੇ ਨੂੰ ਦਿੱਤੀ ਜਾਂਦੀ ਆ ਜਾਂ ਹੋਰ ਕੋਈ ਡਾਕੂਮੈਂਟ ਪ੍ਰੋਵਾਈਡ ਕਰਵਾਇਆ ਜਾਂਦਾ ਜਾਂ ਚਲਾਨ ਦੀ ਕਾਪੀ ਦਿੱਤੀ ਜਾਂਦੀ ਹੈ, ਤਾਂ ਉਹ ਸਧਾਰਨ ਬੰਦਾ ਨਹੀਂ ਪੜ੍ਹ ਸਕਦਾ। ਕਿਤੇ ਕਾਨੂੰਨੀ ਭਾਸ਼ਾ ਜਿਹੜੀ ਉਹ ਅੜੰਗਾ ਜੀ, ਕਾਨੂੰਨੀ ਸ਼ਬਦ ਜਿਹੜੇ ਆ ਨਾ ਉਹਨਾਂ ਨੂੰ ਸਮਝਣਾ ਹਰੇਕ ਸਧਾਰਨ ਬੌਧਿਕ ਪੱਧਰ ਵਾਲੇ ਬੰਦੇ ਦਾ ਕੰਮ ਨਹੀਂ ਆ। ਦੂਜੀ ਚੀਜ਼ ਕਿ ਉਹ ਅੰਗਰੇਜ਼ੀ ਚ ਹੋਵੇ ਤੇ ਉਹ ਤੇ ਫਿਰ ਉਹ ਤੋਂ ਵੀ ਵੱਡੀ ਮੁਸੀਬਤ ਆ। ਹੁਣ ਇਸ ਮਾਮਲੇ ਦੇ ਵਿੱਚ ਇਹਨਾਂ ਦੀ ਪਹਿਲ ਕਦਮੀ ਜਿਹੜੀ ਆ ਉਹ ਮੈਂ ਕਹੂੰਗਾ ਕਿ ਇੱਕ ਚੰਗੀ ਪਹਿਲ ਕਦਮੀ ਆ। ਸੁਪਰੀਮ ਕੋਰਟ ਨੇ ਫੈਸਲਾ ਕੀਤਾ ਕਿ ਜਿਹੜੇ ਫੈਸਲੇ ਇਹਨਾਂ ਦੀ ਵੈਬਸਾਈਟ ਤੇ ਅਪਲੋਡ ਕੀਤੇ ਜਾਂਦੇ ਆ ਔਰ ਬਹੁਤ ਮਹੱਤਵਪੂਰਨ ਹੁੰਦੇ ਆ, ਕਿਉਂਕਿ ਉਹ ਫੈਸਲਿਆਂ ਦੀ ਰੌਸ਼ਨੀ ਦੇ ਵਿੱਚ ਅੱਗੇ ਦਲੀਲਾਂ ਬਣਦੀਆਂ ਦੂਸਰੀਆਂ ਅਦਾਲਤਾਂ, ਤਾਂ ਉਹ ਫੈਸਲੇ ਜਿਹੜੇ ਆ ਉਹ ਅਨੁਵਾਦਿਤ ਹੋਣਗੇ, ਭਾਵੇਂ ਆ ਕਿ ਅੰਗਰੇਜ਼ੀ ਤੋਂ ਬਾਅਦ ਉਹਨਾਂ ਨੂੰ 6 ਹੋਰ ਭਾਸ਼ਾਵਾਂ ਦੇ ਵਿੱਚ ਕਨਵਰਟ ਕੀਤਾ ਜਾਊਗਾ। ਉਹ ਕਿਹੜੀਆਂ ਭਾਸ਼ਾਵਾਂ ਉਹ ਤੇ ਸਪਸ਼ਟ ਤੌਰ ਤੇ ਹਾਲੇ ਨਹੀਂ ਜਾਣਕਾਰੀ ਮਿਲੀ, ਪਰ 6 ਭਾਸ਼ਾਵਾਂ ਜਿਹੜੀਆਂ ਉਹ ਮੇਰੇ ਖਿਆਲ ਦੇ ਨਾਲ ਉਹ ਹੋਣਗੀਆਂ ਜਿਹੜੀਆਂ ਪੂਰੇ ਭਾਰਤ 'ਚ ਵਧੇਰੇ ਬੋਲੀਆਂ ਜਾਣ। ਤਾਂ ਇਹ ਪੰਜਾਬੀ ਵੀ ਸ਼ਾਮਲ ਕਰ ਲੈਣ ਠੀਕ ਰਹੂਗਾ। ਪੰਜਾਬੀ ਦੇ ਵੀ ਬੁਲਾਰੇ ਬਹੁਤ ਜ਼ਿਆਦਾ, ਪਰ ਜੇ ਘੱਟੋ ਘੱਟ ਪੰਜਾਬੀ ਅਦਾਲਤਾਂ ਦਾ ਹੀ ਪੰਜਾਬੀਕਰਨ ਕਰ ਦਿੱਤਾ ਜਾਵੇ ਵੀ ਥੋੜਾ, ਮੈਂ ਕਹਿੰਦਾ ਬਹੁਤ ਵਧੀਆ ਕੰਮ, ਇਹ ਵੀ ਵਧੀਆ ਕੰਮ ਆ। ਸੋ ਇਹ ਚੀਜ਼ਾਂ ਜਿਹੜੀਆਂ ਨੇ ਹੋਣੀਆਂ ਚਾਹੀਦੀਆਂ। ਸੁਪਰੀਮ ਕੋਰਟ ਦੇ ਵਿੱਚੋਂ ਵੀ ਜਿਹੜੇ ਫੈਸਲੇ ਨਿਕਲਦੇ ਆ ਮੇਰੇ ਖਿਆਲ ਦੇ ਨਾਲ ਜੇ ਉਹਨਾਂ ਦੀ ਜੱਜਮੈਂਟ ਕਾਪੀ ਜੇ ਉਹ ਹਿੰਦੀ ਚ ਅਨੁਵਾਦਿਤ ਹੋਵੇ ਤਾਂ ਵੀ ਠੀਕ ਆ, ਹਿੰਦੀ ਵੀ ਬੰਦਾ ਪੜਵਾ ਲੈਂਦਾ। ਪੰਜਾਬੀ ਜਿਹੜੀ ਆ ਉਹ ਪੜ੍ਹਾਉਣੀ ਬਹੁਤ ਮੈਂ ਕਹੂੰ ਸੌਖੀ ਆ ਸਾਡੇ ਵਰਗੇ ਬੰਦਿਆਂ ਲਈ, ਪਰ ਜੇ ਅੰਗਰੇਜ਼ੀ ਚ ਕੋਈ ਅਦਾਲਤੀ ਕਾਗਜ਼ਾਤ ਮਿਲਦਾ ਤੇ ਬਹੁਤ ਮੁਸ਼ਕਿਲ ਹੋ ਜਾਂਦੀ ਆ। ਔਰ ਜੁਡੀਸ਼ਰੀ ਦੇ ਨਾਲ ਜੁੜੀ ਤੁਹਾਨੂੰ ਇੱਕ ਦੂਜੀ ਖਬਰ ਵੀ ਦੱਸ ਦੇਵਾਂ, ਇਹ ਵੀ ਇੱਕ ਵੱਡੀ ਖਬਰ ਆ। ਇਲਾਹਾਬਾਦ ਹਾਈ ਕੋਰਟ ਦੇ ਜੱਜ ਨੇ ਜੱਜਾਂ ਦੀ ਨਿਯੁਕਤੀ ਤੇ ਬਹੁਤ ਗੰਭੀਰ ਸਵਾਲ ਚੁੱਕੇ ਆ ਤੇ ਨਰਿੰਦਰ ਮੋਦੀ ਜਿਹੜੇ ਕਿ ਪ੍ਰਾਈਮ ਮਿਨਿਸਟਰ ਆ ਉਹਨਾਂ ਨੂੰ ਚਿੱਠੀ ਵੀ ਲਿਖ ਦਿੱਤੀ ਆ। ਤਾਂ ਇਹ ਹਾਈ ਕੋਰਟ ਦੇ ਜੱਜ ਆ, ਇਲਾਹਾਬਾਦ ਹਾਈ ਕੋਰਟ ਦੇ ਜੱਜ ਆ ਰੰਗਨਾਥ ਪਾਂਡੇ, ਇਹਨਾਂ ਨੇ ਇੱਕ ਚਿੱਠੀ ਲਿਖੀ ਆ, ਬਹੁਤ ਗੰਭੀਰ ਦੋਸ਼ ਲਾਏ ਆ। ਉਹਨਾਂ ਨੇ ਲਿਖਿਆ ਕਿ ਇੱਥੇ ਜੱਜਾਂ ਦੇ ਪਰਿਵਾਰ ਦੇ ਮੈਂਬਰ ਹੋਣਾ ਹੀ ਅਗਲਾ ਜੱਜ ਬਣਨਾ ਯਕੀਨੀ ਬਣਾਉਂਦਾ ਹੈ। ਨਾਲ ਉਹਨਾਂ ਨੇ ਕਿਹਾ ਕਿ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਵਿੱਚ ਅਨੇਕਾਂ ਮਾਪਦੰਡ ਹੁੰਦੇ ਆ, ਪਰ ਸੁਪਰੀਮ ਕੋਰਟ
ਅਤੇ ਹਾਈ ਕੋਰਟਾਂ 'ਚ ਅਜਿਹੀ ਕੋਈ ਨਿਸ਼ਚਿਤ ਕਸੌਟੀ ਨਹੀਂ ਹੈ। ਇੱਥੇ ਇੱਕ ਹੀ ਮਾਪਦੰਡ ਆ, ਪਰਿਵਾਰਵਾਦ, ਜਾਤੀਵਾਦ। ਉਹ ਕਹਿੰਦੇ ਹੁੰਦੇ ਨਾ, ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਉਹ ਰੋਗ ਪਠੋਰੇ, ਜਿਹੜੇ ਕਰਕੇ ਸਾਡਾ ਸਾਰਾ ਮੁਲਕ, ਸਾਡੇ ਸਾਰੇ ਮੁਲਕ ਦੇ ਸੰਸਥਾਵਾਂ ਜਿਹੜੀਆਂ ਉਹ ਰੁਲ ਗਈਆਂ, ਉਹੀ ਜੁਡੀਸ਼ਰੀ ਨੂੰ ਖਾ ਰਹੀਆਂ। ਇਹ ਕੋਈ ਸਧਾਰਨ ਬੰਦਾ ਨਹੀਂ ਕਹਿ ਰਿਹਾ, ਇਹ ਇਲਾਹਾਬਾਦ ਹਾਈ ਕੋਰਟ ਦਾ ਹੀ ਇੱਕ ਜੱਜ ਰੰਗਨਾਥ ਪਾਂਡੇ ਕਹਿ ਰਿਹਾ। ਤਾਂ ਇਹਦਾ ਮਤਲਬ ਹੈ ਸਿਆਸੀ ਦਖਲ ਅੰਦਾਜ਼ੀ ਅਸੀਂ ਪਹਿਲਾਂ ਹੀ ਵੇਖੀ ਆ। ਜੁਡੀਸ਼ਰੀ ਦੇ ਵਿੱਚ ਪਰਿਵਾਰਵਾਦ ਦੀ ਵੰਨਗੀ ਜਿਹੜੀ ਆ ਉਹ ਇਲਾਹਾਬਾਦ ਹਾਈ ਕੋਰਟ 'ਚ ਪਹਿਲਾਂ ਹੀ ਵੇਖਣ ਨੂੰ ਮਿਲੀ ਸੀ, ਜਿੱਥੇ ਇੱਕ ਵਾਰੀ ਜਿਹੜੀ ਇਹਨਾਂ ਨੇ ਸਿਫਾਰਿਸ਼ ਕਰਦੀ ਸੀ ਜੱਜਾਂ ਦੀ ਨਿਯੁਕਤੀ ਦੀ, ਉਹਦੇ ਵਿੱਚ 70% ਜੱਜਾਂ ਦੇ ਰਿਸ਼ਤੇਦਾਰ ਕਰੀਬੀ ਸਨ। ਫਿਰ ਹੁਣ ਨਾਲ ਜਾਤੀਵਾਦ, ਉਹ ਜਸਟਿਸ ਕਰਨਨ ਜਿਹੜੇ ਉਹ ਆਏ ਸੀਗੇ, ਤੁਹਾਨੂੰ ਪਤਾ ਹੀ ਬੜੇ ਸੁਰਖੀਆਂ 'ਚ ਰਹੇ, ਬਸ ਸਜ਼ਾ ਵੀ ਹੋ ਗਈ ਸੀ। ਉਹਨਾਂ ਨੇ ਵੀ ਰਾਹ ਲਾਪਿਆ ਸੀਗਾ ਕਿ ਜਾਤੀਵਾਦ ਜਿਹੜਾ ਉਹ ਜੁਡੀਸ਼ਰੀ ਦੇ ਵਿੱਚ ਹੈ। ਇੱਥੇ ਮੁਕਤਸਰ ਤੋਂ ਇੱਕ ਜੱਜ ਰਿਟਾਇਰ ਹੋਏ ਸੀਗੇ, ਉਹਨਾਂ ਨੇ ਵੀ ਇਹੋ ਗੱਲ ਕਹੀ ਸੀਗੀ ਕਿ ਸਰਵਿਸ ਦੇ ਦੌਰਾਨ ਮੈਨੂੰ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਇੱਕ ਤਰ੍ਹਾਂ ਦਾ ਕਹੀਏ ਘਿਨਾਉਣਾ ਰੂਪ ਫੇਸ ਕਰਨਾ ਪਿਆ। ਇਹ ਖੁਦ ਉਹਨਾਂ ਜੱਜ ਸਾਹਿਬ ਦੀ ਵਾਰਨਿੰਗ ਸੀਗੀ। ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀਆਂ ਚੀਜ਼ਾਂ ਨੇ ਸਾਰੇ ਮੁਲਕ ਨੂੰ ਇੱਕ ਅੱਗੇ ਵਧਣ ਵਾਲੇ ਰਸਤੇ ਤੋਂ ਰੋਕ ਰੱਖਿਆ, ਉਹੀ ਚੀਜ਼ਾਂ ਜੇ ਜੁਡੀਸ਼ਰੀ ਦੇ ਵਿੱਚ ਆ, ਇਹ ਤੇ ਫਿਰ ਬਹੁਤ ਖਤਰਨਾਕ ਵਰਤਾਰਾ ਹੈ। ਜੀ ਜੀ। ਤੇ ਮਿੰਟੂ ਜੀ, ਮੈਂ ਦੇਖ ਰਿਹਾ ਸੀ ਉਹ ਜਿਹੜੀਆਂ ਭਾਸ਼ਾਵਾਂ ਦੀ ਤੁਸੀਂ ਜਿਹੜੀ ਗੱਲ ਕਰ ਰਹੇ ਸੀ, ਉਹਦੇ ਵਿੱਚ ਜੇ ਮੈਂ ਦੱਸਦਾ ਜਾਵਾਂ, ਹਿੰਦੂ, ਤੇਲਗੂ, ਅਸਾਮੀ, ਮਰਾਠੀ, ਕੰਨੜਾ, ਉੜੀਆ ਤੇ ਤਮਿਲ, ਇਹ ਜਿਹੜੀਆਂ ਭਾਸ਼ਾਵਾਂ ਜਿਹੜੀਆਂ ਐਡ ਕੀਤੀਆਂ, ਇਹ ਸਭ ਤੋਂ ਜ਼ਿਆਦਾ ਬੋਲਣ ਵਾਲੀਆਂ ਭਾਸ਼ਾਵਾਂ। ਹੌਲੀ ਹੌਲੀ ਮੇਰੇ ਖਿਆਲ ਦੇ ਨਾਲ ਵਧਾ ਦੇਣਗੇ, ਅਨੁਵਾਦ ਵਧਾ ਦੇਣਗੇ, ਪਰ ਇਹੀ ਜ਼ਿਆਦਾ ਹੈ ਨਾ। ਤੇਲਗੂ ਬਹੁਤ ਸਾਰੇ ਲੋਕ ਬੋਲਦੇ ਆ, ਫਿਰ ਜੇ ਕੰਨੜ ਦੀ ਗੱਲ ਕਰੋਗੇ, ਕੰਨੜ ਬਹੁਤ ਬੋਲੀ ਜਾਂਦੀ ਆ, ਤਾਂ ਸ਼ਾਇਦ ਇਹ ਟੌਪ ਦੀਆਂ 6 ਨਾਂ ਨੇ ਚੱਕ। ਜੀ ਜੀ, ਬਿਲਕੁਲ। ਅਗਲੀ ਜਿਹੜੀ ਗੱਲ ਕਰੀਏ, ਜਗੀਰ ਕੌਰ ਦੀ ਬੇਟੀ ਮਰਹੂਮ ਹਰਪ੍ਰੀਤ ਦੇ ਸਾਬਕਾ ਪਤੀ ਕਮਲਜੀਤ ਵੱਲੋਂ ਜਿਹੜੀ ਆ SLP ਦਾਇਰ। ਬਸ ਇਹਦਾ ਮਤਲਬ ਇਹੋ ਹੀ ਆ, ਸਰਲ ਭਾਸ਼ਾ ਦੇ ਵਿੱਚ ਇਹਦਾ ਮਤਲਬ ਇਹੋ ਹੀ ਆ ਕਿ ਜਿਹੜਾ ਹਾਈ ਕੋਰਟ 'ਚੋਂ ਫੈਸਲਾ ਹੋਇਆ ਸੀਗਾ, ਉਸ ਫੈਸਲੇ ਨੂੰ ਚੈਲੰਜ ਕਰ ਦਿੱਤਾ ਗਿਆ ਸੁਪਰੀਮ ਕੋਰਟ ਦੇ ਵਿੱਚ। ਤਾਂ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਚਲਾ ਜਾਊਗਾ। ਹੁਣ ਸੁਪਰੀਮ ਕੋਰਟ ਦੇ ਵਿੱਚ ਦੇਖੋ ਮਾਮਲਾ ਕੀ ਹੁੰਦਾ ਕਿ ਜੇ ਹੇਠਲੀ ਅਦਾਲਤ ਨੇ ਫੈਸਲਾ ਦਿੱਤਾ ਹੋਵੇ, ਜਦੋਂ ਅਪਰ ਕੋਰਟ 'ਚ ਉਹਨੂੰ ਚੈਲੰਜ ਹੁੰਦਾ, ਚਾਹੇ ਸਜ਼ਾ ਹੋਈ ਆ, ਚਾਹੇ ਕਿਸੇ ਨੂੰ ਬਰੀ ਕੀਤਾ, ਤੇ ਤਾਂ ਚੈਲੰਜ ਹੁੰਦਾ। ਹਾਈ ਕੋਰਟ ਦੇ ਵਿੱਚ ਗਵਾਹੀਆਂ ਨਹੀਂ ਹੁੰਦੀਆਂ, ਦੁਬਾਰਾ ਕੋਈ ਗਵਾਹੀ ਨਹੀਂ ਹੁੰਦੀ, ਸਿੱਧੀ ਜ਼ਿਰਾ ਹੁੰਦੀ ਹੈ। ਜੋ ਵੀ ਤੱਥ ਹੁੰਦੇ ਆ ਕੇਸ ਦੇ ਵਿੱਚ, ਉਹਨਾਂ ਚੀਜ਼ਾਂ ਨੂੰ ਹੀ ਪੜਚੋਲਿਆ ਜਾਂਦਾ, ਉਹਨਾਂ ਗਵਾਹੀਆਂ ਤੇ ਹੀ ਜ਼ਿਰਾ ਕੀਤੀ ਜਾਂਦੀ ਜੋ ਹੇਠਲੀ ਅਦਾਲਤ 'ਚ ਹੋਈਆਂ ਹੁੰਦੀਆਂ। ਤਾਂ ਉਹੀ ਚੀਜ਼ ਜਾ ਕੇ ਸੁਪਰੀਮ ਕੋਰਟ ਤੇ ਲਾਗੂ ਹੁੰਦੀ ਹੈ। ਜਦੋਂ ਵੀ ਸੁਪਰੀਮ ਕੋਰਟ 'ਚ ਹੁਣ ਸੁਣਵਾਈ ਜਿਹੜੀ ਆ ਪ੍ਰਵਾਨ ਹੋਊਗੀ, ਫਿਰ ਨਿਕਲੂਗੀ, ਤਾਂ ਉੱਥੇ ਵੀ ਸਿੱਧੀ ਜ਼ਿਰਾ ਹੀ ਹੋਣੀ ਆ, ਬਹਿਸ ਹੋਣੀ ਆ, ਗਵਾਹੀਆਂ ਤੇ ਬਹਿਸ ਹੋਊਗੀ, ਤੱਥਾਂ ਤੇ ਬਹਿਸ ਹੋਊਗੀ। ਉਸ ਤੋਂ ਬਾਅਦ ਇੱਕ ਨਿਰਣਾ ਨਿਕਲਣਾ ਸੁਪਰੀਮ ਕੋਰਟ ਤੋਂ। ਪਰ ਸੁਪਰੀਮ ਕੋਰਟ ਤੋਂ ਜਿਹੜਾ ਨਿਰਣਾ ਆਊਗਾ, ਇਹ ਇੱਕ ਨਿਸਤਾਰਾ ਕਰ ਦੂਗਾ, ਆਰ ਜਾਂ ਪਾਰ। ਮਤਲਬ ਕਿ ਜਿਹੜਾ ਹੁਣ ਇਸ ਸਮੇਂ ਬੀਬੀ ਜਗੀਰ ਕੌਰ ਦਾ ਸਿਆਸੀ ਕੈਰੀਅਰ ਜਿਹੜਾ ਉਹ ਅੱਧ ਵਾਟੇ ਲਟਕਿਆ ਹੋਇਆ, ਕਿ ਇੱਕ ਵਾਰੀ ਸਜ਼ਾ ਹੋ ਗਈ, ਉਤੋਂ ਬਰੀ ਹੋ ਗਏ, ਫਿਰ ਸੁਪਰੀਮ ਕੋਰਟ 'ਚ ਚਲੇ ਗਏ ਤੇ ਮਾਮਲਾ ਫਿਰ ਅੱਧ ਵਿਚਾਲੇ, ਨਾ ਉਧਰ ਨਾ ਉਧਰ। ਤਾਂ ਸੁਪਰੀਮ ਕੋਰਟ 'ਚ ਜੇ ਮੰਨ ਲਓ ਸਜ਼ਾ ਰਹਿ ਜਾਂਦੀ ਆ, ਤਾਂ ਸਮਝ ਲਓ ਇਹਨਾਂ ਦੀ ਅੱਗੇ ਵਾਸਤੇ ਚੋਣ ਲੜਨ ਵਾਲੀ ਜਿਹੜੀ ਗਤੀਵਿਧੀ ਆ, ਉਹਨੂੰ ਉੱਥੇ ਹੈਂਡ ਬ੍ਰੇਕ ਲੱਗ ਜਾਂਦੀ। ਜੇ ਇਹ ਬਰੀ ਹੋ ਜਾਂਦੇ ਆ, ਤਾਂ ਸਮਝ ਲਓ ਕਿ ਉਸ ਤੋਂ ਬਾਅਦ ਫਿਰ ਅਗਲਾ ਦਰਵਾਜ਼ਾ ਹੈ ਨੀਗਾ ਜਿੱਥੇ ਜਾ ਕੇ ਉਸ ਫੈਸਲੇ ਨੂੰ ਚੈਲੰਜ ਕੀਤਾ ਜਾ ਸਕੇ। ਸੋ ਦੋਨਾਂ ਧਿਰਾਂ ਲਈ ਇਹ ਹੁਣ ਆਰ ਪਾਰ ਦੀ ਗੇਮ ਹੋਊਗੀ। ਪਰ ਉਸ ਤੋਂ ਪਹਿਲਾਂ ਵੇਖਣਾ ਪਊਗਾ ਸੁਪਰੀਮ ਕੋਰਟ ਸੁਣਵਾਈ ਲਈ ਰਾਜੀ ਹੁੰਦਾ ਜਾਂ ਨਹੀਂ ਹੁੰਦਾ, ਕਿਉਂਕਿ ਇਹਦੇ ਬਾਰੇ ਮੈਨੂੰ ਕੋਈ ਪੁਖਤਾ ਜਾਣਕਾਰੀ ਨਹੀਂ ਹੈਗੀ ਕਿ ਸੁਪਰੀਮ ਕੋਰਟ ਰਾਜੀ ਹੋਇਆ ਜਾਂ ਸਿਰਫ ਕੱਲੀ ਹਲੇ ਪਹੁੰਚ ਹੋਈ ਆ। ਜੋ ਰਾਜੀ ਹੋ ਜਾਂਦੇ ਆ ਇਸ ਨੂੰ ਸੁਣਨ ਵਾਸਤੇ, ਫਿਰ ਨਿਰਣੇ ਤੇ ਗੱਲ ਰਹੂਗੀ ਕਿ ਨਿਰਣਾ ਕੀ ਨਿਕਲਦਾ। ਫਿਰ ਇਸ ਗੱਲ ਤੇ ਸਾਡੀ ਨਿਗਾਹ ਰਹੂਗੀ ਕਿ ਨਿਰਣਾ ਕਿਹਦੇ ਪੱਖ 'ਚ ਆਉਂਦਾ ਵਾ, ਫੈਸਲਾ ਕਿਹਦੇ ਪੱਖ 'ਚ ਆਉਂਦਾ। ਫਿਰ ਉੱਥੋਂ ਸਾਰੀਆਂ ਚੀਜ਼ਾਂ ਜਿਹੜੀਆਂ ਨਿਰਧਾਰਿਤ ਹੋਣਗੀਆਂ। ਪਰ ਬੀਬੀ ਜਗੀਰ ਕੌਰ ਵਾਸਤੇ ਇੱਕ ਵਾਰੀ ਫੇਰ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ, ਕਿਉਂਕਿ ਸੁਪਰੀਮ ਕੋਰਟ 'ਚ ਕੇਸ ਦਾ ਜਾੜਾ ਇਹ ਆਪਣੇ ਆਪ ਦੇ ਵਿੱਚ ਤੁਹਾਡੀਆਂ ਰਾਤ ਦੀਆਂ ਨੀਂਦਾਂ ਖੋਣ ਵਾਸਤੇ ਬਹੁਤ ਵੱਡਾ ਹਥਿਆਰ ਬਣ ਜਾਂਦਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਖਬਰ ਤੇ ਨਜ਼ਰ ਮਾਰਦੇ ਹਾਂ, ਕਹਿੰਦੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਹੋਣਗੀਆਂ 1000 ਨਵੀਆਂ ਭਰਤੀਆਂ। ਦੇਖੋ ਜਿਹੜੀਆਂ ਇਹ ਭਰਤੀਆਂ ਕਰਨ ਲੱਗੇ ਆ, ਮੈਂ ਬੜਾ ਹੈਰਾਨ ਹਾਂ ਇਸ ਮਾਮਲੇ ਦੇ ਵਿੱਚ। ਬੜਾ ਮੈਨੂੰ ਨਾ ਝਟਕਾ ਜਿਹਾ ਲੱਗਿਆ ਇਹਨਾਂ ਦੇ ਇਸ ਫੈਸਲੇ ਤੋਂ, ਕਿਉਂਕਿ ਦੇਖੋ ਥੋੜੇ ਦਿਨ ਪਹਿਲਾਂ ਤੱਕ ਤੇ ਇਹ ਕਹਿ ਰਹੇ ਸੀਗੇ ਕਿ ਸਾਨੂੰ 3 ਕੰਪਨੀਆਂ ਮਿਲ ਗਈਆਂ CRPF ਦੀਆਂ, ਤੇ 3 ਜ਼ਿਲ੍ਹਾ ਅੰਮ੍ਰਿਤਸਰ, ਲੁਧਿਆਣਾ ਤੇ ਬਠਿੰਡਾ, ਉਹ ਅਸੀਂ ਇਹਨਾਂ ਦੇ ਹਵਾਲੇ ਕਰਦੇ।
ਤਾਂ ਹੁਣ ਇਹ ਕਹਿੰਦੇ ਕਿ ਨਹੀਂ, ਅਸੀਂ ਏਦਾਂ ਕਰਾਂਗੇ, ਅਸੀਂ ਇੱਕ ਸਪੈਸ਼ਲ ਪ੍ਰੋਟੈਕਸ਼ਨ ਫੋਰਸ ਬਣਾਵਾਂਗੇ, ਉਹਨੂੰ ਇਹ ਸਾਰਾ ਜ਼ਿੰਮਾ ਸੰਭਾਲ ਦੇਵਾਂਗੇ। ਤਾਂ ਕਹਿੰਦਾ ਮਤਲਬ ਕਿ ਉਧਰ ਤੇ ਇਹ ਟੈਲੀਵਿਜ਼ਨ ਚੈਨਲਾਂ ਦੇ ਮਾਈਕਾਂ ਅੱਗੇ ਆ ਕੇ ਇਹ ਗੱਲ ਕਹਿੰਦੇ ਸੀਗੇ ਕਿ ਕੋਈ ਗੱਲ ਨਹੀਂ, ਹੁਣ ਅਸੀਂ ਸਭ ਕੁਝ ਠੀਕ ਕਰ ਲਵਾਂਗੇ, ਕੇਂਦਰ ਨੇ ਸਾਡੀ ਚਿਰੋਕੀ ਮੰਗ ਮੰਨ ਲਈ ਆ। ਤਾਂ 2-4 ਦਿਨਾਂ ਦੇ ਅੰਦਰ ਅੰਦਰ ਹੀ ਪੈਰ ਪਿਛਾਕੜੀ ਖਿੱਚ ਲੈਣੇ, ਇਹਦੇ ਵਿੱਚ ਕੁਛ ਨਾ ਕੁਛ ਮੇਰੇ ਖਿਆਲ ਦੇ ਨਾਲ ਗਿਣਤ ਮਿਣਤ ਨਜ਼ਰ ਆਉਂਦਾ। ਉਹ ਗੁਣਾ ਗਣਿਤ ਕੀ ਹੋ ਸਕਦਾ? ਗੁਣਾ ਗਣਿਤ ਇਹ ਆ ਕਿ ਦੇਖੋ, ਜੇ 3 ਕੰਪਨੀਆਂ ਇਹਨਾਂ ਨੇ ਮੰਗਾਉਣੀਆਂ, 3 ਕੰਪਨੀਆਂ ਦਾ ਖਰਚਾ ਜਿਹੜਾ ਉਹ ਸਾਲਾਨਾ ਕਈ ਕਰੋੜਾਂ ਚ ਹੋਊਗਾ। ਲਾ ਲਓ ਕਿ 25-30 ਕਰੋੜ ਰੁਪਈਆ ਮਾਮੂਲੀ ਗੱਲ ਆ, ਲੈ ਜਾਣਾ ਸਾਰਾ ਸਾਲ ਦਾ ਖਰਚਾ ਜੇ ਰਲਾ ਮਿਲਾ ਕੇ ਚੱਲੀਏ। ਤਾਂ ਜੇ ਮੰਨ ਲਓ 20 ਤੋਂ 30 ਕਰੋੜ ਰੁਪਈਆ ਖਰਚਦੇ ਆ ਤੇ ਇਹਨਾਂ ਦੀ ਇਹ ਰਕਮ ਵੱਡੀ ਆ। ਇਹ ਗੁਣਾ ਗਣਿਤ ਹੋਣ ਤੋਂ ਬਾਅਦ ਇੱਕ ਗੁਣਾ ਗਣਿਤ ਹੋਰ ਕੀਤਾ ਗਿਆ ਹੋਊਗਾ। ਉਹ ਗੁਣਾ ਗਣਿਤ ਇਹ ਹੋਣਾ ਕਿ ਜੇ ਅਸੀਂ ਨਵੀਂ ਭਰਤੀ ਕਰ ਲਈਏ 1000 ਮੁੰਡੇ ਦੀ, ਉਹਨਾਂ ਨੂੰ ਅਸੀਂ ਬੇਸਿਕ ਤਨਖਾਹ ਤੇ ਰੱਖ ਲੈਣਾ, ਕਈ ਸਾਲ ਉਹ ਬੇਸਿਕ ਤਨਖਾਹ ਤੇ ਲੱਭਦੇ ਰਹਿਣਗੇ। ਮਤਲਬ ਕਿ ਵੰਗਾਰ ਦੇ ਕੰਮੇ ਸਾਨੂੰ ਮਿਲ ਜਾਣੇ 10,000 ਤੇ ਉਹਨਾਂ ਨੇ ਆ ਕੇ ਲੱਗ ਜਾਣਾ। ਪ੍ਰੋਬੇਸ਼ਨ ਪੀਰੀਅਡ ਹੈ ਜਿਹੜਾ, ਉਹ ਕਈ ਵਾਰ 3-3 ਸਾਲਾਂ ਤੱਕ ਵੀ ਲੈ ਜਾਂਦੇ ਆ। ਤਾਂ ਉਹ 10,000 ਤੇ ਮਿਲੇ, ਹੁਣ ਜੇ 80,000 ਵਾਲਾ ਲੈ ਕੇ ਆਉਣਗੇ, ਉਹਦੀ ਤਨਖਾਹ ਕਿੰਨੀ ਪੈਣੀ ਇਹਨਾਂ ਨੂੰ? ਤੇ ਗਾਂ ਸਰਕਾਰ ਜਿਹੜੀ ਉਹ 2.5 ਸਾਲ ਦੀ ਮਹਿਮਾਨ ਰਹਿ ਗਈ ਆ। 2.5 ਸਾਲਾਂ ਬਾਅਦ ਫਿਰ ਕਿਹਦੇ ਨਾਂ ਦਾ ਸੂਰਜ ਚਮਕਣਾ ਉਹ ਵਕਤ ਹੀ ਦੱਸੂਗਾ। ਸੋ ਇਹਨਾਂ ਨੇ ਫਿਰ ਇਹੀ ਮੌਕੇ ਤੇ ਚੌਕਾ ਮਾਰਿਆ ਵਾ ਕਿ ਇੱਥੋਂ ਭਰਤੀ ਕਰਦੇ ਆ। ਇੱਕ ਤੇ ਇਹ ਆ ਕਿ ਸਸਤੀ ਇੱਕ ਤਰ੍ਹਾਂ ਨਾਲ ਲੇਬਰ ਮਿਲ ਜਾਊਗੀ, ਦੂਜੀ ਇਹ ਗੱਲ ਆ ਕਿ ਉਹ ਛੱਡ ਕੇ ਜਾ ਨਹੀਂ ਸਕਦੇ ਕਿਉਂਕਿ ਨੌਕਰੀਆਂ ਮਿਲਦੀਆਂ ਨਹੀਂ। ਜਿਹੜਾ ਭਰਤੀ ਹੋ ਜਾਂਦਾ ਅਗਲਾ ਕਹਿੰਦਾ ਜੇ 3 ਸਾਲ ਪੜ੍ਹਾਈ ਹੋਰ ਕਾਲਜ ਚ ਕਰਦੇ ਰਹਿੰਦੇ ਤਾਂ ਵੀ ਤੇ ਬੇਬੇ ਬਾਪੂ ਦੇ ਪੱਲੇ ਹੋ ਤਾਂ ਹੁਣ ਫਿਰ 3 ਸਾਲ ਘਰੋਂ ਚੱਲ ਪੈਂਦੇ ਆ, ਕੋਈ ਫਰਕ ਨਹੀਂ ਪੈਂਦਾ, ਵਾਹ ਪੱਕੇ ਹੋ ਜਾਵਾਂਗੇ। ਤਾਂ ਕਹਿਣ ਦਾ ਮਤਲਬ ਹੈ ਕਿ ਇੱਕ ਚੀਜ਼ ਇਹ ਜੋੜੀ ਜਾ ਸਕਦੀ ਹੈ, ਨਾਲ ਇੱਕ ਚੀਜ਼ ਹੋਰ ਵੀ ਹੋ ਸਕਦੀ ਹੈ ਕਿਉਂਕਿ ਜੇ ਮੰਨ ਲਓ ਭਰਤੀ ਕਰਦੇ ਆ 1000 ਭਰਤੀ ਹੁੰਦੀ ਆ ਤਾਂ ਉਹਦਾ ਮਤਲਬ ਇਹ ਹੈ ਕਿ 1000 ਪਰਿਵਾਰ ਦੀ ਵੋਟ ਜਿਹੜੀ ਆ ਉਹਨੂੰ ਇਹ ਪ੍ਰਭਾਵਿਤ ਕਰ ਸਕਦੇ ਆ। ਸੋ ਇਹ ਗੁਣਾ ਗਣਿਤ ਕਰਕੇ ਹੀ 4 ਦਿਨਾਂ ਦੇ ਅੰਦਰ ਅੰਦਰ ਇਹ ਫੈਸਲਾ ਬਦਲ ਗਿਆ ਲੱਗਦਾ। ਜੀ ਜੀ ਬਿਲਕੁਲ। ਅਗਲੀ ਖਬਰ ਤੇ ਨਜ਼ਰ ਮਾਰੀਏ। ਕਹਿੰਦੇ ਕੈਪਟਨ ਦੀ ਕੋਠੀ ਘੇਰਨ ਜਾ ਰਹੇ ਸਿਮਰਜੀਤ ਬੈਂਸ ਨੂੰ ਸਮਰਥਕਾਂ ਸਮੇਤ ਪੁਲਿਸ ਨੇ ਕੀਤਾ ਗ੍ਰਿਫਤਾਰ। ਦੇਖੋ, ਸਿਮਰਨਜੀਤ ਸਿੰਘ ਬੈਂਸ ਤੁਹਾਨੂੰ ਪਤਾ ਹੀ ਆ ਕਿ ਉਹਨਾਂ ਦੇ ਨਾਲ ਇਹ ਨਵੀਂ ਚੀਜ਼ ਨਹੀਂ ਹੁੰਦੀ। ਉਹ ਕਦੇ ਬੁਰੇ ਦੀਆਂ ਖੱਡਾਂ 'ਚ ਚਲੇ ਜਾਂਦੇ, ਕਦੇ ਪਾਸਪੋਰਟ ਦਫ਼ਤਰ, ਕਦੇ ਕਿਤੇ ਕਦੇ ਕਿਤੇ। ਰਾਜਨੀਤੀ ਕਰਨ ਦਾ ਉਹਨਾਂ ਦਾ ਅੰਦਾਜ਼ ਨਿਰਾਲਾ, ਮੁੱਦਾ ਚੁੱਕਣ ਦਾ ਅੰਦਾਜ਼ ਉਹਨਾਂ ਦਾ ਨਿਰਾਲਾ। ਉਹਦੇ ਲਈ ਕਈ ਵਾਰ ਆਲੋਚਨਾ ਵੀ ਹੁੰਦੀ ਆ, ਕਈ ਵਾਰ ਉਹਨਾਂ ਨੂੰ ਸੋਭਾ ਵੀ ਬੜੀ ਮਿਲਦੀ ਆ। ਸੋ ਹਰੇਕ ਬੰਦੇ ਦੀ ਆਜ਼ਾਦੀ, ਸਿਆਸਤ ਕਿਸ ਤਰ੍ਹਾਂ ਕਰਨੀ ਹੈ, ਕਿਸ ਢੰਗ ਨਾਲ ਕਰਨੀ, ਕਿਸ ਰੰਗ ਨਾਲ ਕਰਨੀ ਹੈ, ਹਰੇਕ ਬੰਦੇ ਦੀ ਆਪਣੀ ਆਜ਼ਾਦੀ ਆ। ਤਾਂ ਇਹ ਥੋੜੇ ਜਿਹੇ ਦਲੇਰਾਨਾ ਫੈਸਲੇ ਲੈ ਕੇ ਸਿਆਸਤ ਕਰਦੇ ਆ, ਇਹ ਇਹਨਾਂ ਦਾ ਅੰਦਾਜ਼ ਆ। ਤਾਂ ਇਹਨਾਂ ਨੇ ਅੱਜ ਫੈਸਲਾ ਕੀਤਾ ਸੀਗਾ ਕਿ ਅਸੀਂ ਘਿਰਾਓ ਕਰਾਂਗੇ। ਫਿਰ ਰਸਤੇ ਦੇ ਵਿੱਚ ਜੋ ਹੁੰਦਾ ਹੀ ਆ, ਚਾਹੇ ਉਹ ਕੋਈ ਵੀ ਜਾਵੇ, ਉਹਦਾ ਸਵਾਗਤ ਪਾਣੀ ਦੀਆਂ ਵਾਛੜਾਂ ਨਾਲ ਹੁੰਦਾ। ਵੈਸੇ ਇਹ ਵੀ ਕਮਾਲ ਦੀ ਗੱਲ ਆ ਨਾ ਕਿ ਉਹਦਾ ਪਾਣੀ ਬਚਾਓ ਕਹਿੰਦੇ ਆ। ਜਦੋਂ ਕੋਈ ਪਾਣੀ ਦੀ ਗੱਲ ਕਰਨ ਜਾਂਦਾ, ਇਹ ਮੁੱਦਾ ਤੇ ਪਾਣੀ ਦਾ ਲੈ ਕੇ ਗਏ ਸੀਗੇ ਨਾ ਕਿ ਪੰਜਾਬ ਦੇ ਪਾਣੀਆਂ ਦੀ ਰਾਇਲਟੀ ਲਓ ਰਾਜਸਥਾਨ ਤੋਂ, ਤੇ ਪਾਣੀਆਂ ਦਾ ਮੁੱਦਾ ਲੈ ਕੇ ਕੋਈ ਜਾਂਦਾ ਤੇ ਉਹ ਪਾਣੀ ਜਿਹੜਾ ਕਿੰਨਾ ਵਿਅਰਥ ਹੋਣਾ। ਉਹਦੇ ਨਾਲ ਚੰਗਾ ਸੀ ਉਂਝ ਹੀ ਰੈਸਟ ਕਰ ਲੈਂਦੇ ਕਿਸੇ ਤਰੀਕੇ ਦੇ ਨਾਲ। ਤੇ ਉਹ ਪਾਣੀ ਹੈ ਜਿਹੜਾ ਡੋਲਿਆ ਇਹਨਾਂ ਤੇ ਵਾਛੜਾਂ ਮਾਰੀਆਂ ਵਾ। ਫਿਰ ਉਸ ਤੋਂ ਇਲਾਵਾ ਕੁਛ ਬੰਦੇ ਇਹਨਾਂ ਦੇ ਨਾਲ ਦੇ ਆ ਜਿਹੜੇ, ਕਿਉਂਕਿ ਝੜਪ ਹੋ ਜਾਂਦੀ ਹੈ ਜਦੋਂ ਨਾਲ ਇਹ ਵਾਛੜਾਂ ਮਾਰਦੇ, ਫਿਰ ਲਾਠੀ ਚਾਰਜ ਹੈ ਜਿਹੜਾ ਰੂੰਗੇ ਝੁੰਗੇ ਚ ਹੋ ਜਾਂਦਾ, ਧੂਆ ਘੜੀਸ ਜਿਹੜੀ ਆ ਉਹ ਸ਼ਗਨ ਚ ਹੋ ਜਾਂਦੀ ਹੈ। ਸਭ ਕੁਛ ਹੈ ਜਿਹੜਾ ਉਹ ਚੱਲਦਾ, ਚਾਹੇ ਕੋਈ ਸੰਘਰਸ਼ੀ ਵੀ ਜਾਂਦਾ, ਚਾਹੇ ਕੋਈ ਸਿਆਸਤਦਾਨ ਜਾਂਦਾ। ਵੈਸੇ ਆਪਾਂ ਕਹਿ ਦਿੰਦੇ ਆ ਸਿਆਸਤ ਮੌਜ ਮੇਲਾ, ਐਸ਼ ਕਮਾਈ ਦਾ ਬਹੁਤ ਵੱਡਾ ਸਾਧਨ ਆ, ਪਰ ਇਹੋ ਜਿਹੇ ਮੌਕਿਆਂ ਤੇ ਜਿਹੜੀ ਹੈ ਸਿਆਸਤ ਕਰਦੇ ਆ ਉਹ ਬਹੁਤ ਭਿਆਨਕ ਹੁੰਦੀ ਹੈ ਕਿਉਂਕਿ ਉਹਦੇ ਵਿੱਚ ਤੁਸੀਂ ਭੱਜ ਨਹੀਂ ਸਕਦੇ, ਬਚਾਅ ਨਹੀਂ ਕਰ ਸਕਦੇ, ਜਵਾਬੀ ਹਮਲਾ ਵੀ ਨਹੀਂ ਕਰ ਸਕਦੇ। ਤਾਂ ਤੁਹਾਨੂੰ ਖੜ ਕੇ ਫਿਰ ਉੱਥੇ ਡਾਂਗਾਂ ਵੀ ਖਾਣੀਆਂ ਪੈਂਦੀਆਂ, ਪੱਗਾਂ ਵੀ ਲਵਾਉਣੀਆਂ ਪੈਂਦੀਆਂ, ਲੀੜੇ ਵੀ ਫੜਵਾਉਣੇ ਪੈਂਦੇ ਆ। ਸੋ ਕਈ ਵਾਰ ਸਿਆਸਤ ਜਿਹੜੀ ਆ ਉਹ ਕਰਨੀ ਡਾਢੀ ਔਖੀ ਹੋ ਜਾਂਦੀ ਆ। ਤਾਂ ਕਹਿੰਦਾ ਮਤਲਬ ਹੈ ਕਿ ਇਹਨਾਂ ਨੇ ਮੁੱਦਾ ਚੁੱਕਿਆ ਔਰ ਉਸ ਮੁੱਦੇ ਤੇ ਚਰਚਾ ਹੋਣ ਦੀ ਥਾਂ ਤੇ ਲਾਠੀਚਾਰਜ ਹੋਇਆ, ਪਾਣੀ ਦੀਆਂ ਵਾਛੜਾਂ ਪਈਆਂ। ਉਸ ਤੋਂ ਬਾਅਦ ਦੱਸਦੇ ਆ ਕਿ ਉਸ ਏਰੀਏ ਦੇ ਵਿੱਚ ਪਹਿਲਾਂ 144 ਲਾ ਦਿੱਤੀ ਗਈ ਸੀ, ਇਸੇ ਕਰਕੇ ਇਹਨਾਂ ਨੂੰ ਇੱਕ ਵਾਰੀ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ। ਤਾਂ ਮੈਂ ਸਮਝਦਾ ਕਿ ਮੁੱਦਾ ਇਹਨਾਂ ਦਾ ਗਲਤ ਨਹੀਂ ਹੈ, ਮੁੱਦਾ ਸਹੀ ਹੈ ਕਿਉਂਕਿ ਹਰਿਆਣਾ ਦਾ ਦਿੱਲੀ ਤੋਂ ਰਾਇਲਟੀ ਮੰਗ ਸਕਦਾ ਤੇ ਪੰਜਾਬ ਕਿਉਂ ਨਹੀਂ ਮੰਗ ਸਕਦਾ। ਪਹਿਲੀ ਗੱਲ ਤੇ ਰਾਇਲਟੀ ਵੀ ਕਿਉਂ, ਪਹਿਲਾਂ ਤੇ ਹੱਕ ਮੰਗਣਾ ਚਾਹੀਦਾ ਕਿ ਸਾਡਾ ਮਾਲਕਾਨਾ ਹੱਕ ਕਿਉਂ ਨਹੀਂ ਹੈ। ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਜੇ ਕਾਨੂੰਨ ਮਾਲਕ ਬਣਾਉਂਦਾ ਦਰਿਆਵਾਂ ਦੇ ਮਾਲਕਾਂ ਨੂੰ, ਫਿਰ ਐਸੀ ਕੀ ਇਸ ਮੁਲਕ ਦੇ ਵਿੱਚ ਪਰਲੋ ਆਈ ਸੀਗੀ ਕਿ ਇੱਕ ਮਾਲਕ ਨੂੰ ਬੇਗਾਨਾ ਕਰ ਦਿੱਤਾ ਗਿਆ ਪਾਣੀ।
ਜਵਾਬ ਤੇ ਮੰਗਣਾ ਚਾਹੀਦਾ। ਪਾਣੀ ਮਿਲੇ ਜਾਂ ਨਾ ਮਿਲੇ, ਜਵਾਬ ਤੇ ਮਿਲਣਾ ਚਾਹੀਦਾ ਨਾ। ਇੱਥੋਂ ਦੇ ਨੀਤੀ ਘਾੜਿਆਂ ਤੋਂ, ਇੱਥੋਂ ਦੇ ਸੰਵਿਧਾਨ ਘਾੜਿਆਂ ਤੋਂ ਉਹ ਜਵਾਬ ਤੇ ਆਉਣਾ ਚਾਹੀਦਾ ਨਾ ਪੰਜਾਬ ਨੂੰ। ਬਾਕੀ ਮੈਂ ਕਹਿੰਦਾ ਕਿ ਚਲੋ ਦੇਖੋ, ਨਾ ਤਾਂ ਰਾਇਲਟੀ ਮਿਲਣੀ ਅੱਜ, ਨਾ ਮਿਲਣੀ ਕੱਲ। ਇਹ ਪੰਗਾ ਛੱਡ ਕੇ ਮੈਂ ਇੱਕ ਬੰਦੇ ਦੀ ਸਲਾਹ ਜਿਹੜੀ ਆ ਉਹ ਤੁਹਾਡੇ ਨਾਲ ਸ਼ੇਅਰ ਕਰਦਾ। ਉਹਨੇ ਆਖਿਆ ਤੁਸੀਂ ਮੰਗ ਇਹ ਚੁੱਕੋ ਕਿ ਜਿਹੜੇ ਪੰਜਾਬੀ ਬੋਲਦੇ ਇਲਾਕੇ ਰਾਜਸਥਾਨ ਦੇ, ਕਿਉਂਕਿ ਜਿਹੜੀ ਖੇਤੀ ਹੁੰਦੀ ਹੈ, ਜਿਹੜਾ ਪਾਣੀ ਜਾਂਦਾ ਜ਼ਿਆਦਾਤਰ ਉਹ ਆਪਣੇ ਪੰਜਾਬੀ ਹੀ ਇਸਤੇਮਾਲ ਕਰਦੇ ਆ, ਉਹ ਪੰਜਾਬੀ ਕਿਸਾਨ ਬੈਠੇ ਆ। ਉਹ ਕਹਿੰਦਾ ਤੁਸੀਂ ਲਹਿਰ ਚਲਾਓ ਕਿ ਇਹਨਾਂ ਨੂੰ ਕਹੋ ਕਿ ਤੁਸੀਂ ਮੰਗ ਕਰੋ ਕਿ ਅਸੀਂ ਪੰਜਾਬ 'ਚ ਸ਼ਾਮਲ ਹੋਣਾ, ਤੁਹਾਡਾ ਪਾਣੀ ਵਾਲਾ ਮੁੱਦਾ ਵੀ ਹੱਲ ਕਰਾਂਗੇ, ਨਾਲ ਤੁਹਾਨੂੰ ਖੁੱਲੀਆਂ ਮੰਡੀਆਂ 'ਚ ਜਿਹੜਾ ਆ ਝੋਨਾ ਕਣਕ ਵੇਚਣ ਦਾ ਵੀ ਮੌਕਾ ਮਿਲੂਗਾ, MSP ਤੁਹਾਡਾ ਪੱਧਰ ਰੁੱਤਾ ਮਿਲੂਗਾ। ਆਓ ਇੱਧਰ ਆਓ, ਤਾਂ ਤੁਸੀਂ ਇਹ ਮੰਗ ਚੁੱਕ ਲਓ। ਤੁਸੀਂ ਜ਼ਰੂਰ ਲੜਨਾ, ਟਕਰਾ ਚ ਆਉਣਾ। ਤੇ ਮੈਂ ਸਮਝਦਾ ਕਿ ਇਹ ਮੰਗ ਵੀ ਬਹੁਤ ਡੂੰਘਾ ਨੁਕਤਾ ਵਾ ਕਿ ਤੁਸੀਂ ਜੇ ਚੁੱਕ ਸਕਦੇ ਹੋ। ਪੰਜਾਬੀ ਬੋਲਦੇ ਇਲਾਕੇ ਉੱਦਾਂ ਵੀ ਤਾਂ ਕਹੀ ਜਾਂਦੇ, ਵੈਸੇ ਫਾਰਮੈਲਿਟੀ ਬਣ ਗਈ ਅੱਜ ਕੱਲ੍ਹ, ਨਾਰਾ ਹੀ ਬਣ ਗਿਆ ਸਾਡੇ ਪੰਜਾਬੀ ਬੋਲਦੇ ਇਲਾਕੇ ਮੋੜੇ ਜਾਣ। ਤੇ ਜਿਹੜੇ ਪਾਣੀ ਇਸਤੇਮਾਲ ਕਰਦੇ ਪਏ ਤੁਹਾਡੇ ਪੰਜਾਬੀ ਹੋਏ ਤਾਂ ਤੁਹਾਡੇ ਹੀ ਆ, ਇੱਥੇ ਉੱਠ ਕੇ ਰਾਜਸਥਾਨ ਬੈਠੇ ਆ, ਤਾਂ ਉਹਨਾਂ ਨੂੰ ਕਹੋ ਕਿ ਤੁਸੀਂ ਵੀ ਮੰਗ ਕਰੋ, ਅਸੀਂ ਵੀ ਮੰਗ ਕਰਦੇ ਕਿ ਤੁਸੀਂ ਇੱਧਰ ਹੀ ਆ ਜਾਓ। ਆਪੇ ਕੁਛ ਨਾ ਕੁਛ ਤੇ ਉਹ ਦਬਾਅ ਤੇ ਬਣੋ। ਜੀ ਬਿਲਕੁਲ ਬਿਲਕੁਲ, ਕੁਛ ਨਾ ਕੁਛ ਨਵਾਂ ਜਿਹੜਾ ਆ ਉਹ ਸੋਚ, ਨਵੀਂ ਚੀਜ਼ ਦੀ ਜ਼ਰੂਰਤ ਵੀ ਰਹਿੰਦੀ ਆ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਫਤਿਹਵੀਰ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦਿੱਤੀ ਆ ਸਟੇਟਸ ਰਿਪੋਰਟ। ਦੇਖੋ, ਫਤਿਹਵੀਰ ਦੇ ਮਾਮਲੇ 'ਚ ਸੁਣਵਾਈ ਹੋਈ ਸੀ ਮੇਰੇ ਖਿਆਲ ਦੇ ਨਾਲ ਜੂਨ ਦੀ 18 ਨੂੰ ਪਿਛਲੀ ਵਾਰੀ। ਉਦੋਂ ਇਹਨਾਂ ਨੇ ਤਾਰੀਖ ਮੁਕਰਰ ਕੀਤੀ ਸੀਗੀ 3 ਜੁਲਾਈ ਵਾਲੀ, 17 ਨੂੰ ਹੋਈ ਸੀ ਸ਼ਾਇਦ। ਤਾਂ ਇਸ ਮਾਮਲੇ 'ਚ ਇਹਨਾਂ ਨੇ ਸਟੇਟਸ ਰਿਪੋਰਟ ਜਿਹੜੀ ਦਾਖਲ ਕੀਤੀ, ਉਹ ਦੇਖੋ ਉਹ ਤੇ ਉਹਦੀ ਡਿਟੇਲ ਆਪਣੇ ਕੋਲ ਇਸ ਟਾਈਮ ਨਹੀਂ ਪਹੁੰਚਣੀ, ਕਿਉਂਕਿ ਇਹਨਾਂ ਨੇ ਬਾਅਦ ਦੁਪਹਿਰੋਂ ਕੀਤੀ ਆ, ਤਾਂ ਯਕਦਮ ਨਹੀਂ ਆਉਂਦੀਆਂ, ਨਾ ਮੀਡੀਆ ਰਿਪੋਰਟਾਂ ਆਉਂਦੀਆਂ, ਨਾ ਇਸ ਤਰ੍ਹਾਂ ਦੀ ਰਿਪੋਰਟ ਜਿਹੜੀ ਉਹ ਆਪਣੇ ਕੋਲ ਕਿਸੇ ਤਰੀਕੇ ਨਾਲ, ਕਿਸੇ ਵਸੀਲੇ ਨਾਲ ਪਹੁੰਚ ਸਕਦੀ ਆ। ਤਾਂ ਦੱਸਦੇ ਆ, ਕਿਉਂਕਿ ਜਿਹੜੀ ਦੂਸਰੀ ਧਿਰ ਸੀਗੀ ਉਹਨਾਂ ਨੇ ਜੋ ਜਵਾਬ ਆ ਕੇ ਮੀਡੀਆ ਨੂੰ ਦਿੱਤਾ, ਉਹ ਕਹਿੰਦੇ ਆ ਕਿ ਸਰਕਾਰ ਦੇ ਜਵਾਬ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਜੀ ਅਸੀਂ 1418 ਬੋਰਵੈਲ ਜਿਹੜੇ ਖੁੱਲੇ ਪਾਏ ਸੀਗੇ ਉਹਨਾਂ ਨੂੰ ਬੰਦ ਕਰ ਦਿੱਤਾ ਵਾ। ਮਤਲਬ ਇਹ ਇਹਨਾਂ ਨੇ ਆ ਕੇ ਉੱਥੇ ਦੱਸਿਆ। ਸੰਗਰੂਰ ਦੇ ਵਿੱਚ ਕਹਿੰਦੇ ਕਿ ਸਭ ਤੋਂ ਵੱਧ 674 ਬੋਰਵੈਲ ਖਾਲੀ ਪਏ ਸੀ, ਖੁੱਲੇ ਪਏ ਸੀਗੇ, ਉਹ ਅਸੀਂ ਬੰਦ ਕੀਤੇ ਆ। ਤਾਂ ਇਹ ਇਹਨਾਂ ਨੇ ਜਾ ਕੇ ਉੱਥੇ ਤੱਥ ਦਿੱਤਾ। ਵੈਸੇ ਇਹ ਉਹੀ ਲੋਕ ਆ ਜਿਹੜੇ ਫਤਿਹਵੀਰ ਦੀ ਮੌਤ ਤੋਂ ਤੁਰੰਤ ਬਾਅਦ ਕਹਿੰਦੇ ਸੀਗੇ ਕਿ ਪੂਰੇ ਪੰਜਾਬ 'ਚੋਂ ਸਾਨੂੰ 47 ਲੱਭੇ ਆ, ਅਸੀਂ 47 ਦੇ 47 ਬੰਦ ਕਰ ਦਿੱਤੇ ਆ। ਤੇ ਜਦੋਂ ਮੀਡੀਆ ਰਿਪੋਰਟਾਂ ਆਈਆਂ, ਜਦੋਂ ਲੋਕਾਂ ਨੇ ਜਾ ਕੇ ਮੌਕੇ ਤੋਂ ਲਾਈਵ ਹੋ ਕੇ ਵਿਖਾਇਆ ਕਿ ਇੱਥੇ ਇੰਨੇ ਪਏ ਆ, ਇੱਥੇ ਇੰਨੇ ਪਏ ਆ, ਉਸ ਤੋਂ ਬਾਅਦ ਫਿਰ ਹੁਣ ਗਿਣਤੀ ਵੱਧ ਕੇ ਵੇਖ ਲਓ ਕਿੱਥੇ ਤੱਕ ਪਹੁੰਚ ਗਈ ਹੈ, 674 ਤੱਕ। ਤੇ ਮੇਰੇ ਖਿਆਲ ਦੇ ਨਾਲ 674 ਇੱਕ ਜ਼ਿਲ੍ਹੇ 'ਚ ਹੀ ਹੋਣੇ ਆ। ਇਹ ਵੀ ਗਿਣਤੀ ਜਿਹੜੀ ਆ ਉਹ ਗਲਤ ਆ। ਇਹ ਵੀ ਤੱਥ ਇਹਨਾਂ ਦਾ ਜਿਹੜਾ ਉਹ ਮੇਰੇ ਖਿਆਲ ਦੇ ਨਾਲ ਵਾਜਬ ਨਹੀਂ ਆ। ਖੈਰ ਜੋ ਵੀ ਆ, ਹੁਣ ਉੱਥੇ ਸੁਣਵਾਈ ਹੋਊਗੀ ਇੱਕ। ਤੇ ਮੇਰੇ ਖਿਆਲ ਦੇ ਨਾਲ ਇਹ ਚੀਜ਼ ਤੇ ਚਰਚਾ ਹੋਣੀ ਚਾਹੀਦੀ ਆ ਕਿ ਹੰਗਾਮੀ ਹਾਲਾਤ ਵਿੱਚ ਇਹਨਾਂ ਨੇ ਕਿਸ ਤਰ੍ਹਾਂ ਉੱਥੇ ਕੰਮ ਕੀਤਾ। ਮਤਲਬ ਕਿ ਜੋ ਵੀ ਰੈਸਕਿਊ ਆਪਰੇਸ਼ਨ ਸੀਗਾ ਉਹ ਚਲਾਇਆ, ਉਹਦੇ ਤੇ ਚਰਚਾ ਹੋਣੀ ਚਾਹੀਦੀ ਹੈ, ਪਤਾ ਲੱਗੇ ਕਿ ਕਿੱਥੇ ਕਮੀਆਂ ਰਹਿ ਗਈਆਂ, ਕਿੱਥੇ ਇਹਨਾਂ ਨੇ ਕੋਸ਼ਿਸ਼ ਵਧੀਆ ਕੀਤੀ ਆ। ਦੂਜੀ ਚੀਜ਼ ਇਹ ਪੁੱਛਣੀ ਚਾਹੀਦੀ ਆ ਕਿ ਹਾਂ ਭਾਈ, ਅਗਾਂਹ ਵਾਸਤੇ ਤੁਹਾਡੇ ਕੋਲ ਕੀ ਪ੍ਰਬੰਧ ਆ। ਅਗਾਂਹ ਨਾ ਕੋਈ ਘਟਨਾ ਵਾਪਰੇ ਐਸੀ, ਠੀਕ ਆ, ਤੁਸੀਂ ਬੋਰਵੈਲ ਬੰਦ ਕਰ ਦਿੱਤੇ ਹੋ, ਸਾਰੇ ਤੁਸੀਂ ਕਰ ਨਹੀਂ ਸਕੇ ਹੋਗੇ। ਜੇ ਮੰਨ ਲਓ ਕੱਲ ਨੂੰ ਕੋਈ ਐਸੀ ਵੈਸੀ ਘਟਨਾ ਫਿਰ ਘਟ ਜਾਂਦੀ ਆ, ਤਾਂ ਉਸ ਸੂਰਤ ਦੇ ਵਿੱਚ, ਉਸ ਹੰਗਾਮੀ ਹਾਲਤ ਦੇ ਵਿੱਚ ਤੁਹਾਡੇ ਕੋਲ ਕੀ ਪ੍ਰਬੰਧ ਆ। ਤਾਂ ਤੀਜੀ ਚੀਜ਼ ਇਹ ਵੀ ਪੁੱਛਣੀ ਚਾਹੀਦੀ ਆ, ਜਿਹੜੀ ਜ਼ਰੂਰ ਪੁੱਛਣਗੇ ਸ਼ਾਇਦ ਹਾਈ ਕੋਰਟ ਵਾਲੇ, ਕਿ ਜਦੋਂ ਸੁਪਰੀਮ ਕੋਰਟ ਨੇ ਅੱਜ ਤੋਂ 10-12 ਸਾਲ ਪਹਿਲਾਂ ਇੱਕ ਗਾਈਡਲਾਈਨ ਜਾਰੀ ਕੀਤੀ ਹੋਈ ਹੈ ਇਸ ਬਾਬਤ, ਕਿਉਂਕਿ ਉਦੋਂ ਬਹੁਤ ਜਵਾਬ ਜਿਹੜੇ ਯਕਦਮ ਡਿੱਗਣੇ ਸ਼ੁਰੂ ਹੋ ਗਏ ਸੀਗੇ, ਤਾਂ ਉਸ ਗਾਈਡਲਾਈਨ ਦਾ ਪਾਲਣ ਪੰਜਾਬ ਨੇ ਕਿਉਂ ਨਹੀਂ ਕੀਤਾ। ਸੋ ਇਹ ਸਾਰੀਆਂ ਚੀਜ਼ਾਂ ਤੇ ਚਰਚਾ ਹੋਣੀ ਚਾਹੀਦੀ, ਹੋਊਗੀ ਵੀ, ਉਮੀਦ ਆ। ਪਰ ਇਹ ਨਹੀਂ ਹੈ ਕਿ ਪੰਜਾਬ ਸਰਕਾਰ ਨੇ ਸਟੇਟਸ ਰਿਪੋਰਟ ਦਾਖਲ ਕਰ ਦਿੱਤੀ, ਫਿਰ ਇੱਕ ਹੋਰ ਕੋਈ ਜਵਾਬ ਦਾਖਲ ਕਰ ਦਿੱਤਾ। ਘੱਟੋ ਘੱਟ ਮਹੀਨਤਾ ਦੇ ਨਾਲ, ਗਹੀਨਤਾ ਦੇ ਨਾਲ ਜੋ ਕੋਸ਼ਿਸ਼ਾਂ ਹੋਈਆਂ ਉਹਨਾਂ ਤੇ ਵਿਚਾਰ ਹੋਣੀ ਚਾਹੀਦੀ ਆ। ਅਗਾਂਹ ਵਾਸਤੇ ਕੀ ਪ੍ਰਬੰਧ ਕੀਤੇ ਉਸ ਰੌਸ਼ਨੀ ਦੇ ਵਿੱਚ ਵੀ ਚਰਚਾ ਹੋਣੀ ਚਾਹੀਦੀ ਹੈ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਹੁਣ ਮੰਡੀਆਂ ਦੇ ਵਿੱਚੋਂ ਅਨਾਜ ਨਹੀਂ ਚੁੱਕੇਗੀ ਪੰਜਾਬ ਐਗਰੋ ਫੂਡ ਗ੍ਰੇਨ। ਦੇਖੋ, ਇਹਨਾਂ ਦੀਆਂ ਏਜੰਸੀਆਂ ਨੇ ਜੋ FCI ਦੀ ਗਾਂ ਫੂਡ ਖਰੀਦਦੀਆਂ ਇੱਥੇ, ਔਰ ਉਹੀ ਇੱਕ ਪੰਗਾ ਤੁਹਾਨੂੰ ਪਤਾ ਹੀ ਹੈ ਜਿਹੜਾ ਫੂਡ ਔਰ ਜਿਹੜਾ 31,000 ਕਰੋੜ ਰੁਪਈਆ ਬਣਿਆ ਖੜਾ ਵਾ, ਤਾਂ ਉਹ ਇਸੇ ਤਰ੍ਹਾਂ ਦਾ ਹੀ ਇੱਕ ਗੈਪ ਆ, ਫੂਡ ਗੈਪ ਆ। ਤਾਂ ਇਹ ਜਿਹੜੀ ਇੱਕ ਏਜੰਸੀ ਇਹਨਾਂ ਦੀ ਪੰਜਾਬ ਐਗਰੋ ਫੂਡ
ਫੂਡ ਗ੍ਰੇਨ ਕਾਰਪੋਰੇਸ਼ਨ ਸ਼ਾਇਦ ਉਹਦਾ ਪੂਰਾ ਨਾਮ ਆ, ਤਾਂ ਉਹਦੇ ਲਈ ਇੱਕ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ। ਨੋਟੀਫਿਕੇਸ਼ਨ ਕਹਿ ਲਓ ਜਾਂ ਫਰਮਾਨ ਕਹਿ ਲਓ, ਇੱਕੋ ਚੀਜ਼ ਨਹੀਂ ਹੈ। ਤਾਂ ਇਹ ਕਹਿੰਦੇ ਆ ਕਿ ਇਹ ਜਿਹੜੀ ਹੁਣ ਏਜੰਸੀ ਆ ਉਹ ਅੱਗੇ ਤੋਂ ਇੱਥੇ ਫੂਡ ਪਰਚੇਜ਼ ਨਹੀਂ ਕਰੂਗੀ, ਮਤਲਬ ਕਿ ਫਸਲ ਨਹੀਂ ਖਰੀਦੂਗੀ। ਔਰ ਉਹਦਾ ਜਿਹੜਾ ਕੋਟਾ ਲਗਭਗ 16 ਲੱਖ ਮੀਟ੍ਰਿਕ ਟਨ ਕਣਕ ਤੇ 20 ਲੱਖ ਮੀਟ੍ਰਿਕ ਟਨ ਇਹਨਾਂ ਦੀ ਖਰੀਦ ਦਾ ਕੋਟਾ ਸੀਗਾ। ਤੇ ਉਹ ਜਿਹੜਾ ਕੋਟਾ ਵਾ ਉਹ ਦੂਸਰੀਆਂ ਏਜੰਸੀਆਂ ਨੂੰ ਖਰੀਦ ਵਾਸਤੇ ਦੇ ਦਿੱਤਾ ਜਾਊਗਾ, ਮਤਲਬ ਕਿ ਉਹ ਕੋਟਾ ਟਰਾਂਸਫਰ ਅੱਗੇ ਦੂਸਰੀਆਂ ਏਜੰਸੀਆਂ ਨੂੰ ਕਰ ਦਿੱਤਾ ਜਾਊਗਾ। ਹੁਣ ਇਸ ਏਜੰਸੀ ਦੇ 430 ਕਰਮਚਾਰੀ ਪੱਕੇ ਆ ਤੇ 240 ਜਿਹੜੇ ਆ ਉਹ ਆਰਜ਼ੀ ਆ। 430 ਜਿਹੜੇ ਪੱਕੇ ਆ ਉਹਨਾਂ ਨੇ ਤੇ ਕਿੱਥੇ ਹਿਲਣਾ, ਉਹ ਤੇ ਪੱਕੇ ਗੱਡੇ ਹੋਏ ਆ। ਜਿਹੜੇ ਦੂਸਰੇ ਆ ਆਰਜ਼ੀ ਰੱਖੇ ਆ ਉਹ ਵੇਖ ਲਓ ਉਸ ਸਰਕਾਰ ਨੇ ਬੇਰੁਜ਼ਗਾਰ ਕਰ ਦੇਣੇ ਆ, ਜਿਹੜੀ ਸਰਕਾਰ ਆਉਂਦੀ ਸੀ ਕਿ ਘਰ ਘਰ ਨੌਕਰੀ। ਸੋ ਉਹਨਾਂ ਦੇ ਨਾਲ ਕਿੰਨੇ ਜੁੜੇ ਪਰਿਵਾਰ ਜਿਹੜੇ ਆ ਉਹ ਰੋਟੀ ਦਾ ਲਾਲਾ ਪਾ ਕੇ ਬੈਠ ਜਾਣਗੇ, ਤੁਸੀਂ ਅੰਦਾਜ਼ਾ ਲਾ ਸਕਦੇ ਸੀਗੇ। ਤਾਂ ਇਹ ਹਵਾਲਾ ਦਿੰਦੇ ਆ, ਦੇਖੋ ਜੀ ਇਹ ਜਿਹੜੀ ਏਜੰਸੀ ਸੀਗੀ ਇਹਦਾ ਕੰਮ ਤਸੱਲੀ ਬਖਸ਼ ਨਹੀਂ ਸੀਗਾ, ਤੇ ਇਸ ਕਰਕੇ ਅਸੀਂ ਜਿਹੜੀ ਇਹ ਖਰੀਦ ਏਜੰਸੀ ਤੋਂ ਖਰੀਦ ਕਰਵਾਉਂਦੇ ਸੀ ਉਹ ਬੰਦ ਕਰ ਦਿੱਤੀ ਆ। ਜੇ ਇਸੇ ਗੱਲ ਤੇ ਆਪਾਂ ਚੱਲੀਏ ਤੇ ਜੋ ਇਹ ਕੰਮ ਕਰਦੇ ਆ, ਲੀਡਰ ਕੰਮ ਕਰਦੇ ਆ, ਉਹਦੇ ਬਾਰੇ ਵੋਟਾਂ ਪਵਾ ਕੇ ਪੁੱਛ ਲੈਣ ਕਿ ਕਿੰਨੇ ਕੁ ਲੋਕ ਇਸ ਕੰਮ ਨੂੰ ਤਸੱਲੀ ਬਖਸ਼ ਸਮਝਦੇ ਆ, ਤਾਂ ਕੀ ਇਹ ਸਾਰੇ ਝੋਲਾ ਚੁੱਕ ਕੇ ਘਰ ਨੂੰ ਚਲੇ ਜਾਣਗੇ? ਮੰਨ ਲਓ ਜੇ ਕੋਈ ਤੁਹਾਡਾ ਅਦਾਰਾ ਜਾਂ ਕੋਈ ਤੁਹਾਡੀ ਇਸ ਤਰ੍ਹਾਂ ਦੀ ਏਜੰਸੀ ਕੋਈ ਉਕਾਈ ਕਰਦੀ ਆ, ਕੋਈ ਉਹਦੇ ਚ ਊਣਤਾਈ ਹੈਗੀ ਆ, ਤਾਂ ਕੀ ਤੁਸੀਂ ਉਹਨੂੰ ਚੱਕ ਕੇ ਤੱਤ ਫੱਟ ਲੋਕ ਲਾ ਦਿਓ? ਤੁਹਾਡਾ ਯਤਨ ਇਹ ਹੋਣਾ ਚਾਹੀਦਾ ਕਿ ਪਹਿਲਾਂ ਤੁਸੀਂ ਉਹਦਾ ਸੁਧਾਰ ਕਰੋ, ਰਿਫਾਰਮਸ ਕਰੋ। ਹਾਂ, ਜੇ ਤੁਹਾਨੂੰ ਫਾਇਦਾ ਲੱਗਦਾ ਫਿਰ ਠੀਕ ਆ, ਤਾਂ ਰਿਫਾਰਮਸ ਕਰਕੇ ਤਾਂ ਦੇਖੋ ਤੁਸੀਂ ਕਿਸੇ ਵੀ ਥਾਂ ਤੇ ਹੁਣ ਤੱਕ ਕਾਮਯਾਬ ਨਹੀਂ ਹੋ ਪਾਏ। ਨਾ ਤੁਸੀਂ ਉਜੜਿਆ ਉਦਯੋਗ ਇੱਥੇ ਉਤਸ਼ਾਹਿਤ ਕਰ ਸਕੇ ਹੋ, ਨਾ ਤੁਸੀਂ ਖੇਤੀ ਨੂੰ ਅੱਗੇ ਤੋੜ ਸਕੇ ਹੋ, ਨਾ ਤੁਸੀਂ ਪ੍ਰਵਾਸ ਨੂੰ ਰੋਕ ਸਕੇ ਹੋ, ਨਾ ਤੁਸੀਂ ਨਸ਼ੇ ਨੂੰ ਰੋਕ ਸਕੇ ਹੋ, ਨਾ ਤੁਸੀਂ ਮਾਲੀਆ ਵਧਾ ਸਕੇ ਹੋ, ਨਾ ਤੁਸੀਂ ਖਰਚਾ ਘਟਾ ਸਕੇ ਹੋ। ਸੋ ਕਿਸੇ ਪਾਸੇ ਵੀ ਕਿਸੇ ਵੀ ਮੁਹਾਜ਼ ਤੇ ਤੁਸੀਂ ਕੋਈ ਵੀ ਕਸੌਟੀ ਲੈ ਕੇ ਪਰਖ ਲਵੋ, ਕਿਸੇ ਵੀ ਮੁੱਦੇ ਤੇ ਕਿਸੇ ਵੀ ਮੁਕਾਮ ਤੇ ਸਰਕਾਰ ਜਿਹੜੀ ਆ ਉੱਥੇ ਠੱਲਦੀ ਨਹੀਂ, ਉੱਥੇ ਖੜਦੀ ਨਹੀਂ। ਜੀ ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰਦੇ ਹਾਂ ਜਗਰਾਓਂ ਦੇ ਪਿੰਡਾਂ ਦੇ ਵਿੱਚੋਂ ਜਿਹੜਾ ਮਲਕ ਪਿੰਡ ਤੋਂ ਅਗਵਾ ਹੋਏ ਮੁੰਡੇ ਦਾ ਕਹਿੰਦੇ ਕਤਲ ਹੋਇਆ, ਲਾਸ਼ ਬਰਾਮਦ ਹੋਈ। ਦੇਖੋ ਇਹ ਜਗਰਾਓਂ ਦੇ ਨਾ ਬਿਲਕੁਲ ਬੁੱਕਲ ਚ ਹੀ ਵਸਿਆ ਪਿੰਡ ਮਲਕ, ਹੁਣ ਤੇ ਖਾਸੀ ਤਰੱਕੀ ਕਰ ਲਈ ਇਸ ਪਿੰਡ ਨੇ। ਸੁਖਜਿੰਦਰ ਸ਼ੇਰਾ ਜਿਹੜਾ ਫਿਲਮੀ ਆਰਟਿਸਟ ਹੁੰਦਾ ਸੀ ਉਹ ਵੀ ਮੇਰੇ ਖਿਆਲ ਦੇ ਹੈਗਾ ਵੀ ਆ, ਉਹ ਇਸੇ ਪਿੰਡ ਦਾ ਸੀ ਸ਼ਾਇਦ। ਇਹ ਪਿੰਡ ਹੈ ਜਿਹੜਾ ਮਤਲਬ ਕਿਉਂਕਿ ਥੋੜਾ ਜਿਹਾ ਨਾ ਕਨਫਿਊਜ਼ ਕਰ ਜਾਂਦਾ, ਕਈ ਮਾਲਕ ਹੀ ਕਹੀ ਜਾਂਦੇ ਆ ਕਿ ਮਾਲਕ ਪਿੰਡ ਕਿੱਥੇ ਆ, ਮਾਲਕ ਪਿੰਡ ਕਿੱਥੇ ਆ। ਤਾਂ ਇਹ ਜਿਹੜਾ ਮੁੰਡਾ ਸੀਗਾ ਇਹ ਅਗਵਾ ਹੋਇਆ ਸੀਗਾ। ਲਾਸਟ ਵਾਰੀ ਇਹਨੂੰ ਇਹਦੇ ਯਾਰ ਦੋਸਤ ਦੇ ਨਾਲ ਹੀ ਵੇਖਿਆ ਗਿਆ ਸੀਗਾ। CCTV ਫੁਟੇਜ ਦੇ ਵਿੱਚ ਉਹ ਮਾਮਲਾ ਜਿਹੜਾ ਸਾਹਮਣੇ ਆ ਗਿਆ ਸੀਗਾ ਕਿ ਇਹਦਾ ਇੱਕ ਦੋਸਤ ਇਹਨੂੰ ਲਈ ਜਾ ਰਿਹਾ ਸੀਗਾ। ਬਾਅਦ ਵਿੱਚ ਫਰੌਤੀ ਦੀ ਇੱਕ ਧਮਕੀ ਆਈ ਕਿ ਭਾਈ ਜੇ ਤੁਸੀਂ ਫਰੌਤੀ ਨਾ ਦਿੱਤੀ ਮੁੰਡਾ ਤੁਹਾਡਾ ਮਾਰ ਦਿਆਂਗੇ। ਉਸ ਤੋਂ ਬਾਅਦ ਫਿਰ ਪੁਲਿਸ ਜਿਹੜੀ ਅਲਰਟ ਤੇ ਚੱਲ ਗਈ, ਰੌਲਾ ਪੈ ਗਿਆ। ਫਿਰ ਬਾਅਦ ਦੇ ਵਿੱਚ ਹੁਣ ਇੱਕ ਗ੍ਰਿਫਤਾਰੀ ਹੋਈ ਆ, ਹਾਲਾਂਕਿ ਮੁੰਡੇ ਦੀ ਲਾਸ਼ ਤੇ ਨਹੀਂ ਮਿਲੀ ਮੇਰੇ ਖਿਆਲ ਦੇ ਨਾਲ ਆਖਰੀ ਰਿਪੋਰਟਾਂ ਤੱਕ। ਤਾਂ ਉਸ ਮੁੰਡੇ ਨੂੰ ਮੁੜ ਕੇ ਮਾਰ ਕੇ ਤੇ ਅਖਾੜੇ ਵਾਲੀ ਨਹਿਰ ਦੇ ਵਿੱਚ ਰੋੜ ਦਿੱਤਾ ਗਿਆ। ਤਾਂ ਜਿਹੜਾ ਕਾਰਾ ਕੀਤਾ ਦੱਸ ਤੇ ਮੁੰਡਾ ਹੀ ਆ, ਕੋਈ ਇਹਨਾਂ ਦੇ ਪਿੰਡ ਦਾ ਹੀ ਆ, ਜਿਹਨੇ ਲਾਲਚ ਵਸ ਹੋ ਕੇ ਸਾਰਾ ਕੁਛ ਕੀਤਾ। ਪਰ ਪੰਜਾਬ ਦੇ ਵਿੱਚ ਜੋ ਕੁਛ ਚੱਲਦਾ ਹੈ ਨਾ ਉਹ ਬੜਾ ਦਿਲ ਨੂੰ ਹਲੂਣ ਕੇ ਰੱਖ ਦਿੰਦਾ। ਆ ਫਿਰੋਜ਼ਪੁਰ ਦੇ ਵਿੱਚ ਹੁਣੇ ਖਬਰ ਆਈ ਆ ਕਿ ਉੱਥੇ ਇੱਕ 5 ਸਾਲ ਦੀ ਬੱਚੀ ਦਾ ਰੇਪ ਕਰਕੇ ਕਤਲ ਕਰ ਦਿੱਤਾ ਗਿਆ। ਆਪਣੇ ਪੰਜਾਬ ਚੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ, ਤੌਬਾ। ਹਾਂ, ਹੁਣੇ ਤੁਸੀਂ ਦੇਖੀ ਹੋਣੀ ਆ, ਇੱਕ ਖਬਰ ਆਈ ਜਾਂਦੀ ਸੀਗੀ ਕਿ ਇੱਕ ਥਾਂ ਬਰਫ਼ ਵੇਚਣ ਵਾਲੇ ਨੂੰ ਲੁੱਟ ਲਿਆ ਗਿਆ ਦਫ਼ਤਰ ਦੇ ਨੋਟ ਤੇ। ਦੇਖੋ ਕਿੰਨੀ ਕੁ ਕਮਾਈ ਕੀਤੀ ਹੋਣੀ ਆ, ਕਿੰਨਾ ਕੁ ਤਗੜਾ ਉਹਦਾ ਕਾਰੋਬਾਰ ਹੈ ਬਰਫ਼ ਦਾ। 100 ਰੁਪਇਆ ਕਮਾ ਲਿਆ ਹੋਊਗਾ ਦਿਨ ਚ, 200 ਕਮਾ ਲਿਆ ਹੋਊਗਾ, ਉਹਨੂੰ ਦਫ਼ਤਰ ਦੀ ਨੋਟ ਤੇ ਲੁੱਟ ਕੇ। ਇੱਥੋਂ ਤੱਕ ਸਾਡੇ ਪੰਜਾਬ ਤੇ ਚੱਲਦਾ ਪਿਆ। ਇੱਕ ਦਿਨ ਦੱਸਦੇ ਆ ਜੋਗੀਆਂ ਤੋਂ ਸੱਪ ਖੋਲੇ, ਇੱਕ ਏਰੀਏ ਚ ਸੱਪ ਖੋਲੇ, ਨਸ਼ੇੜੀ ਸੀਗੇ, ਨਸ਼ੇ ਦੀ ਤੋੜ ਲੱਗੀ ਸੀ ਤੇ ਸੱਪ ਵੇਚਣ ਵੀ ਗਾ ਜੋਗੀਆਂ ਕੋਲ ਚੱਲ ਗਏ। ਤੇ ਜੋਗੀਆਂ ਨੂੰ ਤਾਂ ਚਾਹ ਹੁੰਦੀ ਹੈ ਕਿ ਆਹ ਸੱਪ ਕਿਹਦਾ, ਤੇ ਉਹਨਾਂ ਨੇ ਫੜ ਕੇ ਉੱਤੇ ਬਿਠਾ ਲਏ, ਘਰ ਦੇ ਜਾ ਕੇ ਮਿੰਨਤ ਤਰਲੇ ਕਰਕੇ ਉਤੋਂ ਛਡਵਾ ਕੇ ਲਿਆਏ ਮੁੰਡਿਆਂ। ਆਹ ਹਾਲ ਹੈ ਸਾਡੇ ਪੰਜਾਬ ਦੇ, ਇਹ ਤੇ ਸੱਪਾਂ ਨੂੰ ਪੈ ਗਏ ਆ। ਜੀ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਜੀ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।